ਦਿੱਤਾ ਗਿਆ ਆ। ਉਹਦੇ ਵਿੱਚ ਜੋ ਐਟੋਮਿਕ ਐਨਰਜੀ ਕਮਿਸ਼ਨ ਹੈਗਾ, ਉਹ ਹੋਰ ਇੰਟਰਨੈਸ਼ਨਲ ਜਿਹੜੇ ਬੋਡੀਜ਼ ਆ ਉਹਨਾਂ ਨੂੰ ਇਨਵੋਲਵ ਕਰਕੇ ਉਹਦੇ ਉੱਤੇ ਵਰਕਆਊਟ ਕੀਤਾ ਜਾਊਗਾ। ਜੋ ਕਹਿੰਦੇ ਪਈ ਸਟੇਟ ਆਫ ਹਾਰਮੋਜ਼ ਆ, ਫੁਲੀ ਤਾਂ ਨਹੀਂ ਰੀਓਪਨ ਹੋਊਗੀ ਇਮੀਡੀਏਟਲੀ, ਪਰ ਥੋੜੇ ਟਾਈਮ ਦੇ ਵਿੱਚ ਜਿਹੜੀ ਆ ਓਪਨ ਹੋ ਜਾਊਗੀ, ਕਿਉਂਕਿ ਇਨਫਰਾਸਟਰਕਚਰ ਨੂੰ ਰਿਪੇਅਰ ਕਰਨਾ ਆ। ਮਾਈਨ ਕਲੀਅਰਿੰਗ, ਜੋ ਮਾਈਨਸ ਉਹਦੇ ਵਿੱਚ ਕਹਿੰਦੇ ਵਿਛਾਈਆਂ ਹੋਈਆਂ ਆ, ਉਹ ਬਹੁਤ ਵੱਡਾ ਕੰਮ ਹੈਗਾ। ਉਸ ਦਾ ਜਿਹੜਾ ਉਸ ਨੂੰ ਵੀ ਕਲੀਅਰ ਕਰਨਾ ਹੈਗਾ ਆ। ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਨੇ ਸੰਡੇ ਨੂੰ ਅਨਾਉਂਸ ਕੀਤਾ ਵੀ ਸਟੇਟ ਆਫ ਹਾਰਮੋਜ਼ ਖੁੱਲਣ ਜਾ ਰਹੀ ਆ, ਤੇ ਨਿਊਕਲੀਅਰ ਟਾਕਸ ਜਿਹੜੀਆਂ ਆ ਉਹ ਹੁਣ ਹੋਣ ਜਾ ਰਹੀਆਂ ਹੈਗੀਆਂ। 107 ਦਿਨ ਹੋ ਗਏ ਇਸ ਜੰਗ ਨੂੰ ਲੱਗੀ ਹੋਈ ਨੂੰ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਿਹਾ ਵੀ ਯੂਐਸ ਜਿਹੜਾ ਨੇਵਲ ਬਲੌਕੇਡ ਕੀਤਾ ਯੂਐਸਏ ਨੇ ਇਰਾਨ ਦੇ ਜਿਹੜੀਆਂ ਹੈਗੀਆਂ ਤੇਲ ਦੀਆਂ ਜਿਹੜੇ ਸਾਈਟਸ ਆ ਉਹਨਾਂ ਦੇ ਉੱਤੇ, ਤੇ ਉਹ ਹੁਣ ਬਹੁਤ ਜਲਦੀ ਅਸੀਂ ਓਪਨ ਕਰਨ ਜਾ ਰਹੇ ਹੈਗੇ ਆ। ਸੋ ਇਲੈਕਟ੍ਰੋਨਿਕਲੀ ਸੰਡੇ ਨੂੰ ਸਾਈਨ ਹੋਣਾ ਸੀ ਥਰੂ ਪਾਕਿਸਤਾਨ ਤੇ ਕਤਰ ਦੀ ਮੀਡੀਏਸ਼ਨ ਦੇ ਥਰੂ, ਪਰ ਹਜੇ ਤੱਕ ਇਹ ਕਲੀਅਰ ਨਹੀਂ ਹੋਇਆ ਵੀ ਸੰਡੇ ਨੂੰ ਕਿਉਂ ਸਾਈਨ ਨਹੀਂ ਹੋਇਆ ਹੈਗਾ। ਸ਼ਰੀਫ ਤੇ ਇਰਾਨ ਦੇ ਆਫੀਸ਼ੀਅਲਸ ਕਹਿੰਦੇ ਪਈ ਸਵਿਟਜ਼ਰਲੈਂਡ ਦੇ ਵਿੱਚ ਹੋ ਸਕਦਾ ਇਸ ਫਰਾਈਡੇ ਨੂੰ ਜੋ ਆ ਸਾਈਨ ਕਰਨ। ਟਰੰਪ ਉਹਨਾਂ ਨੇ ਟਰੂਥ ਸੋਸ਼ਲ ਦੇ ਉੱਤੇ ਇਹ ਕਿਹਾ ਸੀ ਵੀ ਜਦੋਂ ਸਾਈਨ ਕੀਤੇ ਜਾਣ ਤਦ ਹੀ ਜਿਹੜਾ ਆ ਓਪਨ ਕੀਤਾ ਜਾਊਗਾ ਜੋ ਉਹਨਾਂ ਨੇ ਬਲੌਕੇਡ ਕੀਤਾ ਹੋਇਆ ਹੈਗਾ। ਇਰਾਨ ਦੇ ਸੁਪਰੀਮ ਨੈਸ਼ਨਲ ਸਿਕਿਉਰਿਟੀ ਕਾਉਂਸਲ ਨੇ ਕਿਹਾ ਵੀ ਵਾਰ ਤੇ ਮਿਲਟਰੀ ਆਪਰੇਸ਼ਨ ਸਾਰੇ ਫਰੰਟ ਦੇ ਉੱਤੇ ਇਨਕਲੂਡਿੰਗ ਲੈਬਨਾਨ ਦੇ ਵਿੱਚ ਵੀ ਜਿਹੜੀ ਆ ਇਮੀਡੀਏਟਲੀ ਤੇ ਪਰਮਾਨੈਂਟਲੀ ਅੱਜ ਤੋਂ ਬੰਦ ਹੋਣੀ ਚਾਹੀਦੀ ਹੈਗੀ ਆ। ਸੋ ਯੂਐਸ ਜੋ ਆ ਉਹ ਸੈਂਕਸ਼ਨ ਰਿਲੀਫ ਵੀ ਕਰੂਗਾ, ਜਿਹੜੀਆਂ ਸੈਂਕਸ਼ਨ ਲਾਈਆਂ ਆ ਇਰਾਨ ਦੇ ਉੱਤੇ ਉਹਨਾਂ ਨੂੰ ਵੀ ਰਿਮੂਵ ਕਰੂਗਾ, ਤੇ ਇਜ਼ਰਾਈਲ ਤੇ ਹਿਜ਼ਬੁੱਲਾ ਦੀ ਜਿਹੜੀ ਫਾਈਟ ਹੋ ਰਹੀ ਆ ਉਹ ਵੀ ਇਹਦੇ ਵਿੱਚ ਇਨਵੋਲਵ ਆ, ਤੇ ਉੱਥੇ ਵੀ ਜਿਹੜੀ ਫਾਈਟ ਆ ਉਹ ਨਹੀਂ ਹੋਣੀ ਚਾਹੀਦੀ ਹੈਗੀ। ਸੋ ਇਹ ਇੱਕ ਵੱਡਾ ਇਸ਼ੂ ਸੀ। ਇਜ਼ਰਾਈਲ ਵਾਲੇ ਉੱਥੇ ਵਾਰ-ਵਾਰ ਜੋ ਆ ਉਹ ਇਹ ਕੰਮ ਕਰ ਰਹੇ ਸੀ, ਵਾਰ-ਵਾਰ ਅਟੈਕ ਕਰ ਰਹੇ ਸੀ ਲੈਬਨਾਨ ਦੇ ਉੱਤੇ। ਸੋ ਹੋਪਫੁਲੀ ਇਸ ਫਰਾਈਡੇ ਨੂੰ ਫਾਈਨਲੀ ਜਿਹੜਾ ਸਾਰਾ ਕੁਝ ਸਾਈਨ ਹੋ ਜਾਊਗਾ ਜੀ। ਸੋ ਆਰਟ ਆਫ ਡੀਲ ਦੀ ਥਾਂ ਤੇ ਆਰਟ ਆਫ ਸਰੈਂਡਰ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲਿਆ। ਅਮਰੀਕਾ ਨੇ, ਟਰੰਪ ਨੇ ਇਰਾਨ ਨੂੰ ਇੱਕ ਤਾਕਤਵਰ ਮੁਲਕ ਬਣਾ ਕੇ ਜਿਹੜਾ ਉਹ ਪੇਸ਼ ਅੱਗੇ ਜਿਹੜਾ ਉਹ ਕਰ ਦਿੱਤਾ। ਜਿਹੜੀ ਪਹਿਲਾਂ ਸਟੇਟ ਆਫ ਹਾਰਮੋਜ਼ ਖੁੱਲੀ ਸੀਗੀ ਉਸ ਨੂੰ ਇਹਨਾਂ ਨੇ ਬੰਦ ਕਰਵਾ ਲਿਆ ਉਹਨਾਂ ਦੇ ਹੱਥੋਂ, ਤੇ ਹੁਣ ਉਸ ਨੂੰ ਖੁਲਵਾਉਣ ਦੇ ਲਈ ਜਿਹੜਾ ਆ ਉਹ ਚੰਗਾ ਜ਼ੋਰ ਜਿਹੜਾ ਇਹਨਾਂ ਨੂੰ ਲਾਉਣਾ ਪੈ ਗਿਆ। ਟਰੰਪ ਹੁਣੀ ਕਹਿੰਦੇ ਵੀ ਅਸੀਂ ਜਿੱਤ ਗਏ, ਇਰਾਨ ਵਾਲੇ ਕਹਿੰਦੇ ਅਸੀਂ ਜਿੱਤ ਗਏ, ਤੇ ਬਾਕੀ ਦੁਨੀਆ ਨੇ ਨਤਾਰਾ ਕਰ ਹੀ ਲਿਆ ਵੀ ਕੌਣ ਜਿੱਤਿਆ ਕੌਣ ਇਸ ਦੇ ਵਿੱਚ ਜਿਹੜਾ ਉਹ ਹਾਰਿਆ। ਹੁਣ ਹਾਲਾਤ ਇੰਨੇ ਕੁ ਮਾੜੇ ਹੋਏ ਪਏ ਸੀਗੇ ਵੀ ਕਿਸੇ ਨਾ ਕਿਸੇ ਤਰੀਕੇ ਦੀ ਡੀਲ ਜਿਹੜੀ ਉਹ ਤਣ ਪੱਤਣ ਲੱਗ ਜਾਵੇ, ਬਣ ਜਾਵੇ, ਉਹ ਇਸ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਿਆ ਹੈਗਾ ਆ। ਸੋ ਤੇ ਇਨਫੈਕਟ ਇਹ ਜਿਹੜਾ ਸੁਣਨ ਦੇ ਵਿੱਚ ਆ ਰਿਹਾ ਹਰਜੋਤ ਸਿੰਘ ਜੀ, ਬਿਲੀਅਨਸ ਆਫ ਡਾਲਰ ਅਨਫਰੀਜ਼ ਕਰਨ ਦੀ ਗੱਲ ਆ। ਇਸ ਦੀ ਗੱਲ ਨੂੰ ਉੱਦਾਂ ਉਹਨਾਂ ਨੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਆ ਉਹਨਾਂ ਨੇ ਝੁਠਲਾਇਆ ਜਿਹੜਾ ਉਹ ਹੈਗਾ, ਕਹਿੰਦੇ ਵੀ ਨਹੀਂ ਅਸੀਂ ਕੁਛ ਉਹਨਾਂ ਦੇ ਅਨਫਰੀਜ਼ ਨਹੀਂ ਕਰਨੇ। ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜੀ ਮੁੱਢਲਾ ਹਰਜੋਤ ਸਿੰਘ ਜੀ ਸਮਝੌਤਾ ਹੋਇਆ ਉਸ ਦੇ ਵਿੱਚ ਨਿਊਕਲੀਅਰ ਟਾਕਸ ਹੈ ਹੀ ਨਹੀਂ। ਸੋ ਨਿਊਕਲੀਅਰ ਟਾਕਸ ਵੱਖਰੇ ਤੌਰ ਦੇ ਉੱਤੇ ਜਿਹੜੀਆਂ ਹੋਣਗੀਆਂ। ਸੋ ਇਸ ਤਰੀਕੇ ਦੀ ਜਿਹੜੀ ਸਥਿਤੀ ਆ ਉਹ ਇਸ ਟਾਈਮ ਜਿਹੜੀ ਉਹ ਬਣੀ ਆ। ਸੋ ਇੱਕ ਵੀਕ ਵਿਚਾਲੇ ਹੁਣ ਟਾਈਮ ਪਾਇਆ ਗਿਆ ਆ। ਹੁਣ ਅਗਲੇ ਸ਼ੁੱਕਰਵਾਰ ਤੱਕ ਇੰਤਜ਼ਾਰ ਕਰਨਾ ਪਊਗਾ ਵੀ ਇਹ ਡੀਲ ਵਾਕਿਆ ਸਿਰੇ ਚੜ੍ਹਦੀ ਆ ਜਾਂ ਨਹੀਂ, ਕਿਉਂਕਿ ਅਜੇ ਤੱਕ ਸਾਈਨ ਨਹੀਂ ਹੋਇਆ। ਇਹ ਗੱਲਾਂ ਹੋਈਆਂ ਨੇ। 40 ਵਾਰੀ ਤਾਂ ਟਰੰਪ ਹੁਣਾਂ ਨੇ ਡੀਲ ਦੇ ਬਾਰੇ ਪਹਿਲਾਂ ਵੀ ਬਿਆਨ ਜਿਹੜੇ ਉਹ ਹਰਜੋਤ ਸਿੰਘ ਜੀ ਦਿੱਤੇ ਆ, ਜਿਹਦੇ ਬਾਰੇ ਆਪਾਂ ਨੂੰ ਪਤਾ ਹੀ ਆ ਵੀ ਓਬਵੀਅਸ ਦੀ ਗੱਲ ਆ ਵੀ ਉਹ ਕਿਸੇ ਨਹੀਂ ਲੱਗੇ ਟਿਕਾਣੇ ਦੇ ਉੱਤੇ, ਤਾਂ ਹੀ ਸਿਰਫ ਗੱਲਾਂ ਹੀ ਜਿਹੜੀਆਂ ਹੋ ਰਹੀਆਂ ਆ। ਸੋ ਹੁਣ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੇ ਇਹ ਜਿਹੜਾ ਐਲਾਨ ਕਰ ਦਿੱਤਾ, ਟਰੰਪ ਹੁਣਾਂ ਨੇ ਵੀ ਐਲਾਨ ਕਰ ਦਿੱਤਾ। ਟਰੰਪ ਹੁਣਾਂ ਨੇ ਤਾਂ ਆਪਣੀ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਇੱਥੋਂ ਤੱਕ ਵੀ ਕਿਹਾ ਵੀ ਇੰਜਨਸ ਨੂੰ ਕਿਹਾ, ਜਿਹੜੇ ਜਹਾਜ਼ਾਂ ਨੂੰ ਕਿਹਾ ਵੀ ਆਪਣੇ ਇੰਜਨ ਸਟਾਰਟ ਕਰ ਲਓ ਤੇ ਹੁਣ ਆਪਣਾ ਸਾਰਾ ਕੁਛ ਜਿਹੜਾ ਉਹ ਠੀਕ ਜਿਹੜਾ ਹੋ ਜਾਊਗਾ। ਓਵਰਆਲ ਚੀਜ਼ ਦੇ ਵਿੱਚ ਹਰਜੋਤ ਸਿੰਘ ਜੀ ਆਪਾਂ ਜੇ ਕਹੀਏ ਤਾਂ ਇਰਾਨ ਜਿਸ ਦਾ ਪਹਿਲਾਂ ਕਿਸੇ ਤਰੀਕੇ ਦਾ ਕੋਈ ਦਾਵਾ ਨਹੀਂ ਸੀਗਾ ਸਟ੍ਰੇਟ ਆਫ ਹਾਰਮੋਜ਼ ਦੇ ਉੱਤੇ, ਇਸ ਜਿਹੜੀ ਲੜਾਈ ਤੋਂ ਬਾਅਦ ਦੇ ਵਿੱਚ ਆਪਾਂ ਜਿਹੜਾ ਆਪਣਾ ਇਹ ਦੇਖਿਆ ਗਿਆ ਵੀ ਸਟ੍ਰੇਟ ਆਫ ਹਾਰਮੋਜ਼ ਇਰਾਨ ਦੇ ਕੰਟਰੋਲ ਅਧੀਨ ਹੀ ਦੁਨੀਆ ਨੇ ਹੁਣ ਮੰਨ ਲਈ ਹੈਗੀ ਆ। ਸੋ
ਕਿਸੇ ਤਰੀਕੇ ਦਾ ਹੁਣ ਕਹਿੰਦੇ ਜੀ ਟੋਲ ਤਾਂ ਅਸੀਂ ਨਹੀਂ ਲਾਵਾਂਗੇ, ਇਹ ਜਿਹੜੀ ਡੀਲ ਦੇ ਵਿੱਚ ਆ 60 ਦਿਨ ਦੀ ਸੀਜ਼ ਫਾਇਰ ਆ। ਪਰ ਈਰਾਨ ਵਾਲੇ ਕਹਿੰਦੇ ਆ ਵੀ ਨਹੀਂ ਜੀ, ਇਹ ਮਿਲਟਰੀ ਪੂਰਾ ਐਕਸ਼ਨ ਬੰਦ ਜਿਹੜਾ ਉਹ ਹੋਣਾ ਚਾਹੀਦਾ ਹੈਗਾ ਆ। ਸੋ ਅਮਰੀਕਾ ਦੀ 250ਵੀਂ ਸਾਲ ਜਿਹੜੀ ਆਜ਼ਾਦੀ ਦੀ ਜਿਹੜੀ ਸਾਲਗਿਰਾ ਆ ਉਹ ਚੱਲ ਰਹੀ ਆ, ਤੇ ਉਸ ਦਰਮਿਆਨ ਜਿਹੜੀ 4 ਮਹੀਨੇ ਤੋਂ ਲੜਾਈ ਚੱਲੀ ਹੋਈ ਸੀ, ਤੇ ਇਹ ਇਸ ਦੇ ਬਾਰੇ ਜਿਹੜਾ ਆਪਾਂ ਨੇ ਸਾਹਮਣੇ ਆ ਟਰੰਪ ਹੁਣਾਂ ਨੇ ਇਨਫੈਕਟ ਕਨਫਰਮ ਕਰ ਦਿੱਤਾ, ਕਹਿੰਦੇ ਈਰਾਨ ਡੀਲ ਇਜ਼ ਆਲ ਸਾਈਨਡ, ਸੋ ਫਰੋਮ ਯੂਐਸ ਸਾਈਨ, ਯੂਐਸ ਵਾਲੇ ਪਾਸਿਓਂ ਕਹਿੰਦੇ ਵੀ ਅਸੀਂ ਸਾਈਨ ਇੱਕ ਹਿਸਾਬ ਦੇ ਨਾਲ ਇਹ ਸਮਝੌਤਾ ਜਿਹੜਾ ਉਹ ਕਰ ਦਿੱਤਾ। 100 ਦਿਨ ਤੋਂ ਵੱਧ ਇਹ ਜਿਹੜੀ ਲੜਾਈ ਆ ਉਹ ਚੱਲੀ ਜਿਹੜੀ ਉਹ ਹੈਗੀ ਆ। ਸੋ ਟਰੰਪ ਹੁਣਾਂ ਦਾ ਲੇਟੈਸਟ ਇਹ ਜਿਹੜਾ ਉਹ ਬਿਆਨ ਆ, ਫਰਾਂਸ ਦੇ ਜਿਹੜੇ ਪ੍ਰੈਜ਼ੀਡੈਂਟ ਮੈਕਰੋਨ ਦੇ ਨਾਲ ਖੜ ਕੇ ਜਿਹੜਾ ਇਹ ਬੋਲ ਰਹੇ ਸੀਗੇ। ਸੋ ਕਹਿੰਦੇ ਵੀ ਪਾਰਸ਼ਲੀ ਕਲੀਅਰ ਜਿਹੜਾ ਸਟੇਟ ਆਫ ਹਾਰਮੁਜ਼ ਆ ਉਸ ਨੂੰ ਕਲੀਅਰ ਜਿਹੜਾ ਉਹ ਕੀਤਾ ਜਾ ਰਿਹਾ ਆ, ਤੇ ਫਰਾਈਡੇ ਤੱਕ ਕੰਪਲੀਟਲੀ ਜਿੱਦਾਂ ਤੁਸੀਂ ਦੱਸਿਆ ਹੀ ਆ ਵੀ ਸਵਿਟਜ਼ਰਲੈਂਡ ਦੇ ਵਿੱਚ ਇਹ ਜਿਹੜਾ ਸਮਝੌਤਾ ਆ ਉਹ ਹੋਊਗਾ। ਫਰਾਂਸ ਤੇ ਯੂਕੇ ਵਾਲੇ ਕਹਿ ਰਹੇ ਆ ਵੀ ਅਸੀਂ ਮਦਦ ਕਰਾਂਗੇ ਸਟੇਟ ਆਫ ਹਾਰਮੁਜ਼ ਨੂੰ ਖੋਲਣ ਦੇ ਲਈ। ਮੈਰੀਟਾਈਮ ਤੇ ਨੇਵਲ ਐਫਰਟ ਦੇ ਵਿੱਚ ਕਹਿੰਦੇ 20 ਤੋਂ ਵੱਧ ਮੁਲਕਾਂ ਦੀ ਮਦਦ ਲਈ ਜਿਹੜੀ ਉਹ ਜਾਵੇਗੀ। ਸੋ ਯੂਕੇ ਤੇ ਫਰਾਂਸ ਨੇ ਜਿਹੜੀ ਟਰੰਪ ਦੀਆਂ ਪਹਿਲਾਂ ਰਿਕੁਐਸਟ ਕੀਤੀਆਂ ਸੀਗੀਆਂ ਵੀ ਆਪਣੀ ਮਿਲਟਰੀ ਐਸੈਟਸ ਘੱਲੋ ਇਸ ਲੜਾਈ ਨੂੰ ਲੜਨ ਦੇ ਲਈ, ਉਹਨਾਂ ਨੂੰ ਰੱਦ ਪਹਿਲਾਂ ਜਿਹੜਾ ਉਹ ਕਰ ਦਿੱਤਾ ਸੀ। ਇਸੇ ਦਰਮਿਆਨ ਹਰਜੋਤ ਸਿੰਘ ਜੀ G7 ਜਿਹੜੀ ਸਮਿਟ ਆ ਉਹ ਵੀ ਚੱਲ ਰਹੀ ਆ, ਜਿੱਥੇ ਟਰੰਪ ਹੁਣੀ ਆਪਣੇ 에ਅਰਫੋਰਸ 1 ਦੇ ਵਿੱਚ ਜਨੇਵਾ ਦੇ 에ਅਰਪੋਰਟ ਦੇ ਵਿੱਚ ਲੈਂਡ ਕਿਤੇ ਜਿਹੜੇ ਉਹ ਹੈਗੇ ਆ। ਸਵਿਟਜ਼ਰਲੈਂਡ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਉਹਨਾਂ ਨੂੰ ਜੀ ਆਇਆਂ ਨੂੰ ਆਖਿਆ ਸੀ। ਜਿੱਦਾਂ ਆਪਾਂ ਦੇਖਿਆ ਵੀ ਜਦੋਂ ਚਾਈਨਾ ਗਏ ਸੀ ਤਾਂ ਜਿਹੜਾ ਸ਼ੀ ਜਿਨਪਿੰਗ ਆ ਉਹ ਉਹਨਾਂ ਨੂੰ ਰਿਸੀਵ ਕਰਨ ਦੇ ਲਈ ਨਹੀਂ ਸੀ ਜਿਹੜਾ ਉਹਨਾਂ ਨੇ ਘੱਲਿਆ, ਜਿਹੜਾ ਉਹ ਹੈਗਾ ਖੁਦ ਨਹੀਂ ਸੀ ਜਿਹੜੇ ਉਹ ਆਏ ਹੈਗੇ। ਸੋ ਟਰੰਪ ਹੁਣਾਂ ਨੇ ਨਾਲ ਇਹ ਹੁਣ ਕਹਿ ਦਿੱਤਾ ਹੈ ਵੀ ਈਰਾਨ ਨੂੰ ਸੈਂਕਸ਼ਨ ਰਿਲੀਫ ਨਹੀਂ ਮਿਲੂਗੀ ਜਿੰਨੀ ਦੇਰ ਤੱਕ ਉਹ ਆਪਣਾ ਐਗਰੀਮੈਂਟ ਪੂਰੀ ਤਰ੍ਹਾਂ ਮੰਨ ਨਹੀਂ ਜਾਂਦੇ ਹੈਗੇ। ਸੋ ਜਿਹੜਾ JCPOA ਐਗਰੀਮੈਂਟ ਹੋਇਆ ਸੀ ਹਰਜੋਤ ਸਿੰਘ ਜੀ ਪਹਿਲਾਂ ਈਰਾਨ ਦੇ ਨਾਲ ਬਾਈਡਨ ਦੇ ਕਾਰਜਕਾਲ ਓਬਾਮਾ ਦੇ ਕਾਰਜਕਾਲ ਦੇ ਵਿੱਚ, ਤਾਂ ਉਸੇ ਹੀ ਦੇ ਵਿੱਚੋਂ ਟਰੰਪ ਹੁਣਾਂ ਨੇ ਆ ਕੇ ਉਸ ਸਮਝੌਤੇ ਨੂੰ ਰੱਦ ਜਿਹੜਾ ਉਹ ਕਰ ਦਿੱਤਾ ਸੀਗਾ। ਟਰੰਪ ਹੁਣਾਂ ਦਾ ਕਹਿਣਾ ਸੀਗਾ ਵੀ ਉਸ ਸਮਝੌਤੇ ਦੇ ਨਾਲ ਜਿਹੜੇ ਈਰਾਨ ਵਾਲੇ ਆ ਉਹ ਨਿਊਕਲੀਅਰ ਵੈਪਨ ਬਣਾਉਣ ਵੱਲ ਨੂੰ ਅੱਗੇ ਨੂੰ ਵੱਧ ਰਹੇ ਸੀਗੇ। ਪਰ ਹੁਣ ਜਿਹੜਾ ਆਪਾਂ ਇਹ ਦੇਖ ਰਹੇ ਹਾਂ ਵੀ ਮੁੜ ਕੇ ਆਪਾਂ ਦੇਖਿਆ ਵੀ 에ਅਰਫੋਰਸ ਦੇ ਨਾਲ, ਖਾਸ ਕਰਕੇ 에ਅਰ ਸਟ੍ਰਾਈਕਸ ਦੇ ਨਾਲ ਹੀ ਈਰਾਨ ਦੇ ਉੱਤੇ ਹਮਲਾ ਜਿਹੜਾ ਉਹ ਕੀਤਾ ਗਿਆ। ਸੋ ਇਹ ਇਹਨਾਂ ਨੂੰ ਪਤਾ ਹੈ ਹਰਜੋਤ ਸਿੰਘ ਜੀ ਵੀ ਔਨ ਗਰਾਊਂਡ ਜਿਹੜੇ ਆ ਗਰਾਊਂਡ ਦੇ ਉੱਤੇ ਜਿਹੜੇ ਬੂਟਸ ਔਨ ਗਰਾਊਂਡ ਆ ਉਹ ਨਹੀਂ ਹੋਣਗੇ, ਉਹ ਉਹਨਾਂ ਦੇ ਲਈ ਬੜਾ ਔਖਾ ਜਿਹੜਾ ਉਹ ਕੰਮ ਸੀਗਾ। ਸੋ ਕਾਫੀ ਜਿਹੜੀਆਂ ਚੀਜ਼ਾਂ ਕਹਿੰਦੇ ਰਹੇ, ਸੱਭਿਅਤਾਵਾਂ ਖਤਮ ਕਰਨ ਤੱਕ ਦੀਆਂ ਗੱਲਾਂ ਜਿਹੜੀਆਂ ਆਪਾਂ ਸੁਣਦੇ ਰਹੇ ਹਾਂ, ਬਿਆਨਬਾਜ਼ੀਆਂ ਬਹੁਤ ਤੱਤੀਆਂ ਜਿਹੜੀਆਂ ਉਹ ਹੁੰਦੀਆਂ ਰਹੀਆਂ ਆ, ਪਰ ਓਵਰਆਲ ਆਪਾਂ ਜਿਹੜਾ ਉਹ ਦੇਖ ਰਹੇ ਹਾਂ ਵੀ ਹੁਣ ਇਵੈਂਚੁਅਲੀ ਜਿਹੜਾ ਉਹ ਸਮਝੌਤੇ ਵੱਲ ਨੂੰ ਗੱਲ ਵਧੂਗੀ। ਇਹਦਾ ਫਾਇਦਾ ਆਮ ਲੋਕਾਂ ਨੂੰ ਜ਼ਰੂਰ ਹੋਊਗਾ, ਜ਼ਰੂਰ ਇਸ ਤਰੀਕੇ ਦੇ ਨਾਲ ਜੇ ਤੇਲ ਦਾ ਫਲੋ ਸਪਲਾਈ ਜਿਹੜੀ ਉਹ ਦੁਬਾਰਾ ਮੁੜ ਬਹਾਲ ਹੁੰਦੀ ਆ ਤਾਂ ਉਹਦੇ ਨਾਲ ਤੇਲ ਦੀਆਂ ਕੀਮਤਾਂ ਜਿਹੜੀਆਂ ਉਹ ਘੱਟ ਜਿਹੜੀਆਂ ਹੋ ਸਕਦੀਆਂ ਹੈਗੀਆਂ ਆ। ਫਰਾਂਸ ਦੇ ਜਿਹੜੇ ਪ੍ਰੈਜ਼ੀਡੈਂਟ ਮੈਕਰੋਨ ਆ ਉਹਨਾਂ ਨੇ ਕਿਹਾ ਵੀ ਜਿਹੜਾ ਈਰਾਨ ਦਾ ਇਨਰਿਚਡ ਯੂਰੇਨੀਅਮ ਆ ਇਸ ਨੂੰ ਨਿਊਟਰਲਾਈਜ਼ ਕਰਨਾ ਜਿਹੜਾ ਉਹ ਚਾਹੀਦਾ। ਜਿੱਦਾਂ ਤੁਸੀਂ ਦੱਸਿਆ ਵੀ UN ਦੀ ਜਿਹੜੀ ਐਟੋਮਿਕ ਏਜੰਸੀ ਆ ਉਹਨਾਂ ਦੀ ਸੁਪਰਵਿਜ਼ਨ ਅਧੀਨ ਜਿਹੜਾ ਉਹ ਹੋਊਗਾ। ਕਹਿੰਦੇ ਜਿੰਨੇ ਵੀ ਜਿਹੜੇ ਸੈਂਸਿਟਿਵ ਸਟਾਕਸ ਨੇ ਜਾਂ ਤਾਂ ਉਹਨਾਂ ਨੂੰ ਟੋਟਲੀ ਉੱਥੋਂ ਕੱਢ ਲਿਆ ਜਾਵੇ ਤੇ ਜਾਂ ਉਹਨਾਂ ਨੂੰ ਡਿਲਿਊਟ ਕਰ ਦਿੱਤਾ ਜਾਵੇ ਤਾਂ ਜੋ ਉਹ ਇਨਰਿਚਡ ਯੂਰੇਨੀਅਮ ਨਾ ਜਿਹੜਾ ਉਹ ਰਵੇ। ਸੋ ਇਹ ਜਿਹੜਾ ਰਾਸ਼ਟਰਪਤੀ ਟਰੰਪ ਮੈਕਰੋਨ ਜਿਹੜੇ ਆ ਉਹ ਇਸ ਟਾਈਮ ਕਹਿ ਰਹੇ ਆ। ਸੋ ਟਰੰਪ ਉਹਨਾਂ ਨੇ ਕਿਹਾ ਆ ਵੀ ਤਹਿਰਾਨ ਦੇ ਨਾਲ ਡੀਲ ਜਿਹੜੀ ਆ ਉਹ ਆਲ ਸਾਈਨ ਹੋ ਚੁੱਕੀ ਆ ਉਹਨਾਂ ਦੀ ਜਿਹੜੀ ਉਹ ਤਰਫੋਂ। ਸੋ ਸੀਨੀਅਰ US ਦੇ ਅਧਿਕਾਰੀ ਵੀ, ਖੁਦ ਟਰੰਪ ਨੇ ਵੀ ਹੁਣ ਇਸ ਚੀਜ਼ ਦੀ ਜਿਹੜੀ ਪੁਸ਼ਟੀ ਆ ਆਪ ਆਪਣੇ ਮੂੰਹੋਂ ਬਿਆਨ ਦੇ ਕੇ ਜਿਹੜੀ ਉਹ ਕਰ ਦਿੱਤੀ ਆ। ਈਰਾਨ ਦਾ ਜਿਹੜਾ ਫੋਰਨ ਮਿਨਿਸਟਰ ਹੈਗਾ ਅਬਾਸ ਅਰਾਗਚੀ, ਉਹਨਾਂ ਨੇ ਕਿਹਾ ਵੀ ਹੋਰ ਨੈਗੋਸ਼ੀਏਸ਼ਨ ਹੋਣਗੀਆਂ ਸਵਿਟਜ਼ਰਲੈਂਡ ਦੇ ਵਿੱਚ ਸਾਈਨਿੰਗ ਵਾਲੇ ਟਾਈਮ ਦੇ ਉੱਤੇ। ਸੋ ਇਹ ਸਾਰੀਆਂ ਚੀਜ਼ਾਂ ਆ ਉਹ ਜਿਹੜੀਆਂ ਉਹ ਆਖ ਰਹੇ ਆ। ਈਰਾਨ ਨੂੰ ਇਸ ਮੌਕੇ ਇਹ ਲੱਗ ਰਿਹਾ ਵੀ ਉਹਨਾਂ ਦਾ ਪਲੜਾ ਜਿਹੜਾ ਇਸ ਟਾਈਮ ਭਾਰੀ ਹੈਗਾ ਆ ਤੇ ਉਹ ਆਪਣੀ ਮਨਮਰਜ਼ੀ ਜਿਹੜੀ ਉਹ ਕਰਵਾ ਸਕਦੇ ਆ, ਪਰ ਉਹਨਾਂ ਨੂੰ ਇਹ ਵੀ ਨਾਲ ਦੇ ਨਾਲ ਪਤਾ ਜਿਹੜਾ ਹਰਜੋਤ ਸਿੰਘ ਜੀ ਹੈਗਾ ਆ ਵੀ ਟਰੰਪ ਦਾ ਪਤਾ ਕੋਈ ਨਹੀਂ ਆ ਵੀ ਫਿਰ ਗੱਲਾਂ ਬਾਤਾਂ ਕਰਦੇ ਪਹਿਲਾਂ ਵੀ ਨੈਗੋਸ਼ੀਏਸ਼ਨ ਚੱਲਦੇ
ਈਰਾਨ ਦੇ ਉੱਤੇ ਹਮਲੇ ਜਿਹੜੇ ਉਹ ਅਮਰੀਕਾ ਵਾਲੇ ਕਰ ਚੁੱਕੇ ਆ। ਸੋ ਉਸ ਗੱਲੋਂ ਵੀ ਉਹਨਾਂ ਨੂੰ ਜਿਹੜਾ ਜ਼ਰੂਰ ਡਰ ਜਿਹੜਾ ਉਹ ਨਾਲ ਦੇ ਨਾਲ ਸਤਾਉਂਦਾ ਹੋਊਗਾ ਵੀ ਦੇਖੋ ਅੱਗੇ ਕੀ ਬਣਦਾ ਆ। ਸੋ ਕੀ ਸ਼ੁੱਕਰਵਾਰ ਤੱਕ ਸਟੇਟ ਆਫ ਹਾਰਮੋਜ਼ ਨੂੰ ਪੂਰੀ ਤਰ੍ਹਾਂ ਖੋਲ੍ਹ ਦੇਣਗੇ ਕਿ ਉਹ ਆਪਣੀ ਜਿੱਦ 'ਤੇ ਅੜੇ ਰਹਿਣਗੇ ਵੀ ਪਹਿਲਾਂ ਸਾਈਨ ਕਰੋ ਫਿਰ ਆਪਾਂ ਕਰਾਂਗੇ, ਜਾਂ ਅਮਰੀਕਾ ਵਾਲੇ ਇਹ ਕਹਿਣਗੇ ਵੀ ਪਹਿਲਾਂ ਖੋਲ੍ਹੋ ਤੇ ਫਿਰ ਅਸੀਂ ਜਿਹੜਾ ਉਹ ਸਾਈਨ ਕਰਾਂਗੇ ਜਾਂ ਅੱਗੇ ਨੂੰ ਜਿਹੜਾ ਉਹ ਵਧਾਵਾਂਗੇ। ਪਰ ਟਰੰਪ ਉਹਨਾਂ ਨੇ ਤਾਂ ਉੱਦਾਂ ਕਹਿ ਦਿੱਤਾ ਵੀ ਸਾਈਨ ਅਸੀਂ ਜਿਹੜੇ ਆਲਰੇਡੀ ਕਰ ਦਿੱਤੇ ਹੈਗੇ ਆ। ਈਰਾਨ ਨੇ ਅਜੇ ਸਾਈਨ ਕਰਨ ਦੀ ਜਿਹੜੀ ਪੁਸ਼ਟੀ ਹੈ ਕਿਸੇ ਤਰੀਕੇ ਦੀ ਨਹੀਂ ਕੀਤੀ ਹੈਗੀ। ਇਹਨੂੰ ਦੇਖਦੇ ਹੋਏ ਜਿਹੜਾ ਸਟਾਕ ਮਾਰਕੀਟ ਆ ਉਹ ਕਾਫੀ ਉੱਪਰ ਗਿਆ। ਅੱਜ ਡਾਓ ਜੋਨ ਇੰਡਸਟਰੀ 700 ਪੁਆਇੰਟ ਉੱਪਰ ਗਿਆ ਹੈਗਾ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹੈਗੇ ਆ। ਖਾਸ ਕਰਕੇ ਜਦੋਂ ਟਰੰਪ ਉਹਨਾਂ ਨੇ ਅਨਾਉਂਸ ਕੀਤਾ ਵੀ ਅਸੀਂ MOU ਜਿਹੜਾ ਸਾਈਨ ਕਰਨ ਜਾ ਰਹੇ ਹੈਗੇ ਆ। ਸਪੇਸ ਐਕਸ ਦੇ ਸਟਾਕ ਬਹੁਤ ਵਧੇ ਸੀ ਪਿਛਲੇ ਹਫ਼ਤੇ, ਅੱਜ ਉਹ ਥੋੜੇ ਡਾਊਨ ਗਏ ਹੈਗੇ ਆ। 10% ਜੋ ਆ ਉਹ ਗਏ ਹੈਗੇ ਅਪ, ਸੌਰੀ, ਤੇ 19% ਉਹ ਫਰਾਈਡੇ ਦੇ ਵਿੱਚ ਅਪ ਗਏ ਸੀ, ਡਾਊਨ ਨਹੀਂ, ਸੋ ਅਪ ਗਏ ਹੈਗੇ ਅੱਜ ਵੀ। ਟਰੰਪ ਉਹਨਾਂ ਨੇ ਐਤਵਾਰ ਨੂੰ ਸੋਸ਼ਲ ਮੀਡੀਆ ਤੇ ਕਿਹਾ ਸੀ ਵੀ ਸਾਰੀ ਡੀਲ ਜਿਹੜੀ ਆ ਉਹ ਕੰਪਲੀਟ ਆ। ਸੋ ਇਹਨੂੰ ਦੇਖਦੇ ਹੋਏ ਜਿਹੜੀ ਸਟਾਕ ਮਾਰਕੀਟ ਆ ਉਹ ਜੰਪ ਕਰ ਰਹੀ ਹੈਗੀ ਆ। ਦੂਸਰੇ ਪਾਸੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਵਾਸ਼ਿੰਗਟਨ ਪੋਸਟ ਰਿਪੋਰਟ ਕਰ ਰਹੀ ਆ ਵੀ G7 ਐਲਾਈਜ਼ ਜੋ ਆ ਉਹ ਇਸ ਹਿਸਾਬ ਦੇ ਨਾਲ ਹੁਣ ਕਹਿੰਦੇ ਵੀ ਦੁਨੀਆ ਤੇ ਇਕੱਠੇ ਹੋ ਕੇ ਵਿਚਾਰ ਕਰ ਰਹੇ ਆ ਵੀ ਅਮਰੀਕਾ ਤੋਂ ਬਿਨਾਂ ਅਸੀਂ ਕਿੱਦਾਂ ਸਰਵਾਈਵ ਕਰ ਸਕਦੇ ਹੈਗੇ ਆ। ਐਟ G7 ਐਲਾਈਜ਼ ਪਲਾਨ ਫॉर ਅ ਵਰਲਡ ਲੈਸ ਰਿਲਾਇੰਟ ਔਨ ਦਾ US ਤੋਂ ਬਿਨਾਂ ਕਿੱਦਾਂ ਉਹ ਸਰਵਾਈਵ ਕਰ ਸਕਦੇ ਹੈਗੇ ਆ। ਸੋ ਕਹਿੰਦੇ ਵੀ ਇਹ ਸਾਰਾ ਕੁਝ ਜਿਹੜਾ ਆਪਾਂ ਪ੍ਰੈਜ਼ੀਡੈਂਟ ਟਰੰਪ ਨੂੰ ਲੈ ਕੇ ਹੀ ਹੈਗੇ ਆ। ਟਰੰਪ ਉਹਨਾਂ ਨੇ ਵੀ ਉੱਥੇ ਜਾਣਾ ਆ ਲੇਕ ਜਨੇਵਾ, ਜਿੱਥੇ 7 ਸਮਿਟ ਹੋਣ ਜਾ ਰਹੀ ਆ, ਗਰੁੱਪ ਆਫ 7 ਸਮਿਟ। ਤੇ ਜਿਹੜੇ ਖਾਸ ਕਰਕੇ ਕਲੋਜ਼ੈਸਟ ਅਲਾਈਜ਼ ਹੈਗੇ ਉਹਨਾਂ ਦੇ, ਉਹ ਦੇਖੋ ਚਾਹੇ ਕੈਨੇਡਾ ਆ, ਫਰਾਂਸ ਆ, UK ਆ, ਜਰਮਨ ਆ, ਉਹਨਾਂ ਦੇ ਨਾਲ ਜਿਹੜਾ ਆ ਕਿੱਦਾਂ ਦਾ ਜਿਹੜਾ ਰਿਲੇਸ਼ਨ ਆ ਇੱਥੇ ਰਹਿੰਦਾ ਹੈਗਾ। ਪਰ ਜੋ ਕੁਝ ਪਿਛਲੇ ਸਮਿਆਂ 'ਚ ਵਾਪਰਿਆ ਉਹਨੂੰ ਦੇਖਦੇ ਹੋਏ ਕਹਿੰਦੇ ਵੀ ਸਾਰੇ ਮੁਲਕ ਜਿਹੜੇ ਆ ਉਹ ਇਸ ਹਿਸਾਬ ਦੇ ਨਾਲ ਅਪਰੋਚ ਕਰ ਰਹੇ ਆ ਵੀ ਆਪਾਂ ਅਮਰੀਕਾ ਤੋਂ ਬਿਨਾਂ ਕਿੱਦਾਂ ਸਰਵਾਈਵ ਕਰ ਸਕਦੇ ਹੈਗੇ ਆ। ਸੋ ਯੂਰਪ ਜਿਹੜਾ ਆ ਫੰਡਾਮੈਂਟਲੀ ਡਿਫਰੈਂਟ ਪਲੇਸ ਆ ਹੁਣ ਜਦੋਂ ਪਹਿਲਾਂ ਹੁੰਦੀ ਸੀ ਉਹਦੇ ਨਾਲੋਂ। ਮੈਕਸ ਬਰਗਮੈਨ, ਡਾਇਰੈਕਟਰ ਫਾਰ ਯੂਰਪ, ਰਸ਼ੀਆ ਤੇ ਯੂਰੇਸ਼ੀਆ ਪ੍ਰੋਗਰਾਮ ਐਟ ਸੈਂਟਰ ਫਾਰ ਸਟ੍ਰੈਟੇਜਿਕ ਤੇ ਇੰਟਰਨੈਸ਼ਨਲ ਸਟੱਡੀਜ਼ ਦੇ ਆ, ਤੇ ਕਹਿੰਦੇ ਪਈ ਹੁਣ ਟੋਟਲੀ ਉੱਥੇ ਡਿਫਰੈਂਟ ਆ। ਸੋ US ਕੋਲ ਕੋਈ ਸ਼ੱਕ ਨਹੀਂ ਹੈ ਕਿ ਮਿਲਟਰੀ ਪਾਵਰ ਬਹੁਤ ਜ਼ਿਆਦਾ ਹੈਗੀ ਆ, ਵੈਸਟਰਨ ਅਲਾਈਅੰਸ ਉਹਨਾਂ ਦੇ ਕੋਲ, ਤੇ ਨਿਊਕਲੀਅਰ ਅੰਬਰੇਲਾ ਵੀ ਪ੍ਰੋਵਾਈਡ ਕਰ ਸਕਦਾ, ਇੰਟੈਲੀਜੈਂਸ ਕੈਪੇਬਿਲਿਟੀ ਵੀ ਹੈਗੀ ਆ। ਪਰ ਜਿਸ ਹਿਸਾਬ ਦੇ ਨਾਲ ਪਿਛਲੇ ਸਮਿਆਂ ਦੇ ਵਿੱਚ ਯੂਰਪ ਦੇ ਮੁਲਕਾਂ ਦੇ ਨਾਲ ਡੀਲ ਕੀਤਾ ਗਿਆ ਹੈਗਾ ਉਸ ਤੋਂ ਜਿਹੜੇ ਮੁਲਕ ਆ ਉਹ ਕਾਫੀ ਨਾਰਾਜ਼ ਹੈਗੇ ਆ, ਚਾਹੇ ਉਹ ਕੈਨੇਡਾ ਹੈ, ਚਾਹੇ ਯੂਰਪ ਦੇ ਜਿਹੜੇ ਬਹੁਤੇ ਸਾਰੇ ਮੁਲਕ ਹੈਗੇ ਆ। ਜੀ ਬਿਲਕੁਲ। ਸੋ ਇਹ ਜਿਹੜੀ ਡੀਲ ਆ ਉਹਨੂੰ ਜਿਹੜਾ ਉਹ ਲੈ ਕੇ ਆਪਣੇ ਸਾਹਮਣੇ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ ਹੈਗੀਆਂ। ਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਸੋਸ਼ਲ ਮੀਡੀਆ ਬੈਨ ਨੂੰ ਲੈ ਕੇ ਕਾਫੀ ਚਰਚਾ ਜਿਹੜੀ ਹੈ ਇਸ ਟਾਈਮ ਛਿੜੀ ਪਈ ਆ। ਆਸਟ੍ਰੇਲੀਆ ਪਹਿਲਾ ਮੁਲਕ ਬਣਿਆ ਸੀ ਜਿਸ ਨੇ ਜਿਹੜੇ ਸਾਰੇ ਜਿਹੜੇ ਉਹ ਬੈਨ ਕੀਤਾ ਸੀ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਸੋਸ਼ਲ ਮੀਡੀਆ ਨੂੰ। ਤੇ ਹੁਣ ਜਿਹੜਾ UK ਦੇ ਵਿੱਚ ਵੀ ਨੌਜਵਾਨ ਬੱਚਿਆਂ ਦਾ ਜਿਹੜਾ ਬੈਨ ਆ ਉਸ ਦੇ ਵੱਲ ਨੂੰ ਗੱਲ ਨੂੰ ਜਿਹੜੀ ਉਹ ਵੱਧ ਰਿਹਾ ਹੈਗਾ ਆ। ਸੋ ਬ੍ਰਿਟੇਨ ਨੇ ਆਲਰੇਡੀ ਅਨਾਉਂਸ ਕੀਤਾ ਵੀ ਮੀਡੀਆ ਸੋਸ਼ਲ ਮੀਡੀਆ ਬੈਨ ਚਿਲਡਰਨ ਦੇ ਲਈ। ਸੋ ਜਿਹੜਾ ਕਾਇਰ ਸਟਾਰਮਰ ਆ ਉੱਥੇ ਦਾ ਪ੍ਰਾਈਮ ਮਿਨਿਸਟਰ UK ਦਾ, ਉਹਨਾਂ ਨੇ ਜਿਹੜਾ ਕਿਹਾ ਵੀ ਅਸੀਂ ਪਲਾਨ ਕਰ ਰਹੇ ਹਾਂ ਵੀ ਅੰਡਰ 16 ਚਿਲਡਰਨ ਆ ਉਹਨਾਂ ਨੂੰ ਸੋਸ਼ਲ ਮੀਡੀਆ ਬੈਨ ਕੀਤਾ ਜਾਵੇ, ਜਿਸ ਦੇ ਵਿੱਚ ਟਿਕਟੋਕ ਤੇ YouTube ਵੀ ਜਿਹੜੀ ਉਹ ਸ਼ਾਮਲ ਹੋਣਗੇ। ਸੋ ਇਹ ਜਿਹੜੀ ਚੀਜ਼ ਆ ਇਸ ਮੌਕੇ ਜਿਹੜੀ ਉਹ ਹੈਗੀ ਆ। ਸੋ ਬਹੁਤ ਸਾਰੇ ਜਿਹੜੇ ਪੇਰੈਂਟ ਆ ਕਹਿੰਦੇ ਵੀ ਉਹ ਦੇਖ ਰਹੇ ਆ ਵੀ ਸੋਸ਼ਲ ਮੀਡੀਆ ਨੇ ਉਹਨਾਂ ਦੇ ਬੱਚਿਆਂ ਨੂੰ ਅਨਹੈਪੀ, ਨਾਖੁਸ਼ ਜਿਹੜਾ ਉਹ ਬਣਾਇਆ ਹੈਗਾ ਆ। ਸੋ ਕਹਿੰਦੇ ਵੀ ਮੇਰੇ ਆਪਣੇ 2 ਨਿਆਣੇ ਆ, ਟੀਨੇਜ ਚਿਲਡਰਨ ਆ, ਤੇ ਮੈਂ ਫਸਟ ਹੈਂਡ ਸੁਣਦਾ ਆ ਫੈਮਲੀਜ਼ ਤੋਂ ਜਿਹੜੇ ਰੋ ਰਹੇ ਆ ਚੇਂਜ ਦੇ ਲਈ ਵੀ ਭਾਈ ਇਹਨੂੰ ਠੀਕ ਕਰੋ, ਇਹ ਇੱਕ ਬਾੜੀ ਚੀਜ਼ ਜਿਹੜੀ ਉਹ ਚੰਗੀ ਨਹੀਂ ਹੈਗੀ। ਸੋ ਆਨਲਾਈਨ ਸੇਫਟੀ ਚਿਲਡਰਨ ਦੇ ਲਈ ਉਸ ਦੇ ਉੱਤੇ ਇੱਕ ਗਲੋਬਲ ਜਿਹੜੀ ਮੂਵਮੈਂਟ ਆ ਉਹ ਕਹਿੰਦੇ ਵੀ ਇਸ ਟਾਈਮ ਵੱਧ ਰਹੀ ਆ। ਆਸਟ੍ਰੇਲੀਆ, ਕੈਨੇਡਾ, ਬ੍ਰਾਜ਼ੀਲ, ਇੰਡੋਨੇਸ਼ੀਆ, ਇਹਨਾਂ ਸਾਰਿਆਂ ਦੇ ਵਿੱਚ ਜਿਹੜੇ ਲੈਜਿਸਲੇਸ਼ਨ ਆ ਉਹ ਇੰਟਰੋਡਿਊਸ ਹੋ ਚੁੱਕੇ ਆ ਜਾਂ ਅਨਾਉਂਸ ਹੋ ਚੁੱਕੇ ਆ, ਤੇ ਵੀ ਏਜ ਬੇਸਡ ਰਿਸਟ੍ਰਿਕਸ਼ਨਸ ਹੋਣਗੀਆਂ ਵੀ ਬੱਚਿਆਂ ਦਾ
ਸੋਸ਼ਲ ਮੀਡੀਆ ਦੇ ਉੱਤੇ ਕਿਸ ਤਰੀਕੇ ਦਾ ਐਕਸੈਸ ਹੋਵੇ। ਫਰਾਂਸ, ਸਪੇਨ, ਡੈਨਮਾਰਕ, ਥਾਈਲੈਂਡ, ਸਾਊਥ ਕੋਰੀਆ ਵੀ ਇਸ ਮੌਕੇ ਇਹਨਾਂ ਸਾਰੀਆਂ ਅਪਰੋਚਸ ਦੇ ਵੱਲ ਨੂੰ ਸਟੱਡੀ ਜਿਹੜੀ ਉਹ ਕਰ ਰਹੇ ਆ। UK ਵਾਲੇ ਪਲਾਨ ਕਰ ਰਹੇ ਆ ਵੀ ਇੱਦਾਂ ਦਾ ਹੀ ਜਿਹੜਾ ਮਾਡਲ ਜਿੱਦਾਂ ਆਸਟ੍ਰੇਲੀਆ ਦੇ ਵਿੱਚ ਆ ਵੀ ਉਸ ਨੂੰ ਬੈਨ ਕਰ ਦਿੱਤਾ ਜਾਵੇ। ਜੇ ਤੁਸੀਂ ਦੇਖੋ ਤਾਂ ਹੁਣ ਤੁਹਾਨੂੰ ਜਿਹੜੇ ਟੀਨ ਅਕਾਊਂਟਸ ਦੀ ਬਹੁਤ ਜ਼ਿਆਦਾ ਐਡ ਦਿਖਦੀ ਜਿਹੜੀ ਹੋਊਗੀ ਸੋਸ਼ਲ ਮੀਡੀਆ ਦੇ ਉੱਤੇ, ਕਿਉਂਕਿ ਇਹ ਜਿਹੜੀਆਂ ਕੰਪਨੀਆਂ ਆ ਉਹਨਾਂ ਦੇ ਲਈ ਜੇ ਤੁਹਾਨੂੰ ਕੁਛ ਚੀਜ਼ ਫ੍ਰੀ ਮਿਲ ਰਹੀ ਆ ਤਾਂ ਇਹ ਸਮਝੋ ਵੀ ਪ੍ਰੋਡਕਟ ਤੁਸੀਂ ਹੋ। ਇਸ ਚੀਜ਼ ਨੂੰ ਜਿਹੜਾ ਉਹ ਸਭ ਨੂੰ ਸਮਝਣਾ ਜਿਹੜਾ ਉਹ ਚਾਹੀਦਾ ਆ। ਸੋ ਸੋਸ਼ਲ ਮੀਡੀਆ ਦੇ ਲਈ ਤੁਸੀਂ ਪ੍ਰੋਡਕਟ ਹੋ, ਤੁਹਾਡੀ ਅਟੈਂਸ਼ਨ, ਤੁਹਾਨੂੰ ਐਡ ਕਿੱਦਾਂ ਵੇਚਣੀ ਆ, ਤੁਹਾਨੂੰ ਸਮਾਨ ਕਿੱਦਾਂ ਵੇਚਣਾ ਆ, ਉਹ ਸਾਰੀਆਂ ਚੀਜ਼ਾਂ। ਤੇ ਨਾਲ ਦੇ ਨਾਲ ਇਕੱਲਾ ਇਹੀ ਨਹੀਂ, ਇਸ ਨੇ ਲੋਕਾਂ ਦੇ ਸੋਸ਼ਲੀ ਜਿਹੜਾ ਤਾਣਾ ਬਾਣਾ ਆ ਉਸ ਨੂੰ ਵੀ ਉਲਝਾਇਆ ਆ ਤੇ ਮੈਂਟਲੀ ਵੀ ਲੋਕਾਂ ਦੇ ਉੱਤੇ ਬਹੁਤ ਭੈੜਾ ਜਿਹੜਾ ਉਹ ਅਸਰ ਆ ਉਹ ਪਾਇਆ ਹੈਗਾ ਆ। ਸੋ ਸਟਾਰਮਰ ਨੇ ਜਿਹੜਾ ਇਹ ਅਨਾਊਂਸ ਜਿਹੜਾ ਉਹ ਕੀਤਾ ਆ, ਪਬਲਿਕ ਕਮੈਂਟ ਪੀਰੀਅਡ ਕਹਿੰਦੇ ਵੀ ਉੱਥੇ ਸਰਕਾਰ ਨੇ ਓਪਨ ਕੀਤਾ ਹੋਇਆ ਹੈ। ਹੁਣ ਤੱਕ 1 ਲੱਖ ਤੋਂ ਵੱਧ ਜਿਹੜੇ ਰਿਸਪੌਂਸ ਆ ਉਹ ਆ ਚੁੱਕੇ ਆ ਤੇ ਕਹਿੰਦੇ ਵੀ ਇਹਦੇ ਵਿੱਚ ਕਹਿੰਦੇ ਵੀ ਸੇਮ ਸੈਕਸ ਮੈਰਿਜ 2012 ਦੇ ਵਿੱਚ ਉਹਦੇ ਤੇ ਇਨਪੁਟ ਲਈ ਸੀ, ਉਸ ਤੋਂ ਬਾਅਦ ਚ ਦੂਜੇ ਹਾਈਐਸਟ ਨੰਬਰ ਆਫ ਰਿਸਪੌਂਸਿਸ ਹੁਣ ਤੱਕ ਆਏ ਆ। ਇਹ ਰਿਸਪੌਂਡ ਕਰਨ ਵਾਲਿਆਂ ਚੋਂ 90% ਜਿਹੜੇ ਲੋਕ ਆ ਉਹ ਇਹ ਕਹਿੰਦੇ ਆ ਵੀ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਜਿਹੜਾ ਇਹ ਬੈਨ ਆ ਉਹ ਹੋਣਾ ਚਾਹੀਦਾ ਹੈਗਾ ਆ। ਸੋ ਹਾਰਮਫੁਲ ਕੰਟੈਂਟ ਆਨਲਾਈਨ ਮਿਲਣ ਦੇ ਕਰਕੇ ਬਹੁਤ ਸਾਰੇ ਬੱਚੇ ਸੁਸਾਈਡ ਵੀ ਕਰ ਜਾਂਦੇ ਆ। ਬੜਾ ਜਿਹੜਾ ਉਹ ਸਮੱਸਿਆ ਜਿਹੜੀ ਉਹ ਬਣਦੀ ਆ ਤੇ ਉਹਨਾਂ ਪਰਿਵਾਰਾਂ ਵਾਲੇ ਜਿਹੜੇ ਕਹਿ ਰਹੇ ਆ ਵੀ ਇਹਦੇ ਨਾਲ ਬੱਚਿਆਂ ਦੀਆਂ ਜਾਨਾਂ ਜਿਹੜੀਆਂ ਉਹ ਬਚ ਸਕਦੀਆਂ ਹੈਗੀਆਂ ਆ। ਸੋ ਉੱਥੇ ਦੀ ਇੱਕ ਜਿਹੜੀ ਚਿਲਡਰਨ ਚੈਰਿਟੀ ਆ ਉਹਨੇ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਜਿਹੜੀ ਉਹ ਕੀਤੀ ਜਿਹੜੀ ਉਹ ਹੈਗੀ ਆ। ਕਹਿੰਦੇ ਵੀ ਰੋਬਸਟ ਏਜ ਚੈਕਸ ਹਰ ਇੱਕ ਪਲੇਟਫਾਰਮ ਤੋਂ ਉੱਤੇ ਜਿਹੜੀਆਂ ਹੋਣੀਆਂ ਚਾਹੀਦੀਆਂ ਆ। ਹੁਣ ਤਾਂ ਹਰਜੋਤ ਸਿੰਘ ਜੀ ਸਿਰਫ ਇਹੀ ਚੀਜ਼ ਪੁੱਛਦੇ ਆ ਵੀ ਤੁਹਾਡੀ ਉਮਰ 13 ਸਾਲ ਤੋਂ ਉੱਤੇ ਆ ਜਾਂ ਘੱਟ ਆ, ਕਿਉਂਕਿ ਜਦੋਂ ਤੁਸੀਂ ਵੀ ਕੋਈ ਸੋਸ਼ਲ ਮੀਡੀਆ ਦਾ ਅਕਾਊਂਟ ਬਣਾਉਂਦੇ ਆ ਤਾਂ ਉਹਦੇ ਵਿੱਚ ਇਹ ਜਿਹੜਾ ਸਵਾਲ ਪੁੱਛਿਆ ਜਾਂਦਾ ਤੇ ਉਹਦੇ ਵਿੱਚ ਚੈੱਕ ਥੋੜੀ ਉਹ ਤੇ ਕੋਈ ਵੀ ਝੂਠ ਬੋਲ ਕੇ ਅਕਾਊਂਟ ਜਿਹੜਾ ਉਹ ਬਣਾ ਸਕਦਾ ਤੇ ਇਦਾਂ ਹੋ ਰਿਹਾ ਸੀਗਾ, ਜਿਸ ਕਰਕੇ ਇਹ ਜਿਹੜੀ ਸਿਚੁਏਸ਼ਨ ਆ ਹੁਣ ਤੱਕ ਬਣੀ ਹੈਗੀ ਆ। ਤੇ UK ਹੁਣ ਕੁਝ ਮੁਲਕਾਂ ਤੋਂ ਬਾਅਦ ਇਹਨਾਂ ਨੇ ਵੀ ਕਦਮ ਚੱਕਿਆ ਵੀ ਉਹ ਵੀ ਅੰਡਰ 16 ਚਿਲਡਰਨ ਦੇ ਲਈ ਜਿਹੜਾ ਸੋਸ਼ਲ ਮੀਡੀਆ ਆ ਉਹਨਾਂ ਦੀਆਂ ਐਪਸ ਆ ਟਿਕਟੌਕ ਤੇ YouTube ਤੇ ਹੋਰ ਸੋਸ਼ਲ ਮੀਡੀਆ ਐਪਸ ਆ ਉਹਨਾਂ ਨੂੰ ਉਹ ਬੈਨ ਕਰਨ ਜਾ ਰਹੇ ਆ। ਅਗਲੀ ਖਬਰ ਵੱਲ ਚੱਲੀਏ। ਰਸ਼ੀਆ ਨੇ ਅਟੈਕ ਕੀਤਾ ਹੈਗਾ ਆ, ਕਹਿੰਦੇ ਵੀ ਕੀਵ ਦੇ ਵਿੱਚ, ਯੂਕਰੇਨ ਦੇ ਵਿੱਚ ਕੁਝ ਧਾਰਮਿਕ ਜਗ੍ਹਾ ਦੇ ਉੱਤੇ, ਜਿਹਦੇ ਨਾਲ 5 ਜਾਣਿਆਂ ਦੀ ਮੌਤ ਵੀ ਹੋਈ ਹੈਗੀ ਆ। ਇਹ ਇੱਕ ਬਹੁਤ ਵੱਡਾ ਜਿਹੜਾ ਚਰਚ ਆ ਯੂਕਰੇਨ ਦੇ ਵਿੱਚ, ਜਿੱਥੇ ਰਸ਼ੀਆ ਵੱਲੋਂ ਅਟੈਕ ਕੀਤਾ ਗਿਆ ਸੀ। 5 ਬੰਦਿਆਂ ਦੀ ਮੌਤ ਹੋਈ ਆ, 20 ਜਾਣੇ ਬੁਰੀ ਤਰ੍ਹਾਂ ਫੱਟੜ ਹੋਏ ਹੈਗੇ ਆ। ਤੇ 5 ਸਟ੍ਰਾਈਕਸ ਕਹਿੰਦੇ ਪਈ ਹਿੱਟ ਕੀਤੀਆਂ ਸਿਵਲੀਅਨ ਸਾਈਟਸ ਨੂੰ। ਸਿਟੀ ਆਫ ਸ਼ੈਵਜੈਂਕਸਵਿਕਸੀ ਕਰਕੇ ਡਿਸਟ੍ਰਿਕਟ ਹੈਗਾ ਆ। ਤੇ 25 ਸਟੋਰੀ ਅਪਾਰਟਮੈਂਟ ਬਿਲਡਿੰਗ ਜਿਹੜੀ ਆ ਉਹਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਗਰੋਸਰੀ ਸਟੋਰ ਨੂੰ ਅੱਗ ਵੀ ਲੱਗ ਗਈ ਹੈਗੀ ਆ। ਸੋ ਕੀਵ, ਪਰਚਿਕ, ਲਵਰਾ ਏਰੀਆ ਜੋ ਆ ਕਾਫੀ ਜ਼ਿਆਦਾ ਉੱਥੇ ਨੁਕਸਾਨ ਹੋਇਆ ਹੈਗਾ ਆ। ਮੋਨਸਟਰੀ ਆਫ ਦ ਕੇਵਸ ਕਰਕੇ ਜਾਣਿਆ ਜਾਂਦਾ ਹੈ ਚਰਚ ਜਿਹੜਾ ਆ, ਜਿਸ ਨੂੰ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈਗਾ। ਦ ਕੈਥੇਡਰਲ, ਚਰਚਸ ਤੇ ਹੋਰ ਬਿਲਡਿੰਗ ਜਿਹੜੀਆਂ ਆ ਉਹ ਜੋ ਡਨਿਪਰੋ ਰਿਵਰ ਦੇ ਬਿਲਕੁਲ ਕਾਰਨਰ ਦੇ ਉੱਤੇ ਹੈਗੀਆਂ ਆ, ਉਹ ਬਹੁਤ ਧਾਰਮਿਕ ਸੰਸਥਾਵਾਂ ਜਿਹੜੀਆਂ ਮੰਨੀਆਂ ਜਾਂਦੀਆਂ ਆ ਸੈਂਚੁਰੀਜ਼ ਤੋਂ, ਜਿੱਥੇ ਲੋਕ ਵੱਖ-ਵੱਖ ਮੁਲਕਾਂ ਤੋਂ ਉਹਨਾਂ ਨੂੰ ਵਿਜ਼ਿਟ ਕਰਨ ਜਾਂਦੇ ਹੈਗੇ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਹੋਰ ਖਬਰਾਂ ਦੇ ਉੱਤੇ ਜਿਹੜੀ ਨਜ਼ਰ ਮਾਰਦੇ ਜਾਈਏ। ਤੇਲ ਦੀਆਂ ਕੀਮਤਾਂ ਇਸ ਅਨਾਊਂਸਮੈਂਟਸ ਤੋਂ ਬਾਅਦ ਦੇ ਵਿੱਚ ਘਟਣੀਆਂ ਸ਼ੁਰੂ ਹੋ ਚੁੱਕੀਆਂ ਆ। ਅੱਜ ਕੱਚੇ ਤੇਲ ਦੀ ਕੀਮਤ ਜਿਹੜੀ ਅਮਰੀਕਾ ਦੀ ਮਾਰਕੀਟ ਦੇ ਵਿੱਚ ਹਰਜੋਤ ਸਿੰਘ ਜੀ $80 ਦੇ ਉੱਤੇ ਹੇਠਾਂ ਜਿਹੜੀ ਉਹ ਆ ਚੁੱਕੀ ਆ। ਇਹ ਕਿਸੇ ਟਾਈਮ ਦੇ ਉੱਤੇ ਦੇਖੋ 100 ਤੋਂ ਉੱਤੇ ਵੀ ਪਹੁੰਚ ਗਈ ਸੀ। ਇਸੇ ਤਰੀਕੇ ਦੇ ਨਾਲ ਜਿਹੜਾ ਕਰੂਡ ਆਇਲ ਹੋਰ ਪਾਸੇ ਆ ਉਹਨਾਂ ਦੀਆਂ ਪ੍ਰਾਈਸਿਸ ਦੇ ਵਿੱਚ ਵੀ ਕਾਫੀ ਜ਼ਿਆਦਾ ਥੱਲੇ ਆਪਾਂ ਨੂੰ ਦੇਖਣ ਨੂੰ ਮਿਲਿਆ ਹੈਗਾ ਆ। ਸੋ ਕਿਸੇ ਟਾਈਮ ਦੇ ਉੱਤੇ 100 ਤੋਂ ਉੱਤੇ ਜਿਹੜਾ ਹਰਜੋਤ ਸਿੰਘ ਜੀ ਪਹੁੰਚ ਗਈ ਸੀ ਤੇ ਇਸ ਟਾਈਮ ਜਿਹੜਾ ਕੱਚਾ ਤੇਲ ਫਿਊਚਰ ਆ, ਕਰੂਡ ਆਇਲ ਫਿਊਚਰ ਜੇ ਦੇਖਿਆ ਜਾਵੇ ਤਾਂ ਉਹ $74-75 ਦੇ ਉੱਤੇ ਜਿਹੜਾ ਉਹ ਚੱਲ ਰਿਹਾ ਹੈ। ਸੋ ਇਸੇ ਤਰੀਕੇ ਦੇ ਨਾਲ ਜਿਹੜਾ ਬ੍ਰੈਂਟ ਕਰੂਡ ਆ
ਉਹਦੀਆਂ ਵੀ ਜਿਹੜੀਆਂ ਪ੍ਰਾਈਸਿਸ ਆ ਉਸ ਦੇ ਵਿੱਚ ਗਿਰਾਵਟ ਆਈ ਆ। ਉਹ ਵੀ $83 ਦੇ ਉੱਤੇ ਆਇਆ। 5% ਤੋਂ ਵੱਧ ਦੀ ਜਿਹੜੀ ਗਿਰਾਵਟ ਆ ਉਹ ਇਸ ਟਾਈਮ ਨੋਟ ਜਿਹੜੀ ਉਹ ਕੀਤੀ ਗਈ ਹੈਗੀ ਆ। ਸੋ ਓਵਰਆਲ ਦੁਨੀਆ ਦੇ ਲਈ ਇਹ ਜੇ ਸਪਲਾਈ ਇਸ ਦੀ ਜਿਹੜੀ ਦੁਬਾਰਾ ਚਾਲੂ ਹੋ ਜਾਂਦੀ ਹੈ, ਸਟ੍ਰੇਟ ਆਫ ਹਾਰਮੂਜ਼ ਦੇ ਦੁਬਾਰਾ ਓਪਨ ਹੋਣ ਦੇ ਨਾਲ ਇਹ ਲਗਾਤਾਰ ਇਸ ਪਾਸੇ ਵੱਲ ਨੂੰ ਕੰਮ ਜਿਹੜਾ ਉਹ ਵੱਧ ਰਿਹਾ ਆ, ਜੋ ਕਿ ਲੋਕਾਂ ਦੇ ਲਈ ਇਵੈਂਚੁਅਲੀ ਇੱਕ ਚੰਗੀ ਖਬਰ ਜਿਹੜੀ ਉਹ ਹੋਵੇਗੀ। ਪਿਛਲੇ 100 ਦਿਨ ਲਗਾਤਾਰ ਲੋਕਾਂ ਨੇ ਬਹੁਤ ਹੀ ਮਹਿੰਗਾ ਤੇਲ ਜਿਹੜਾ ਉਹ ਵਰਤੋਂ ਉਸਦੀ ਕੀਤੀ ਆ, ਚਾਹੇ ਉਹ ਰੈਗੂਲਰ ਗੈਸ ਆ ਤੇ ਚਾਹੇ ਉਹ ਡੀਜ਼ਲ ਆ ਤੇ ਜਾਂ ਤੇਲ ਦੇ ਨਾਲ ਸੰਬੰਧਿਤ ਪੈਟਰੋਲੀਅਮ ਬੇਸਡ ਜਿਹੜੀਆਂ ਕਮੋਡਿਟੀਜ਼ ਆ ਉਹਨਾਂ ਉੱਤੇ ਅਸਰ ਪਿਆ ਆ। ਇਸ ਦਾ ਜਿਹੜਾ ਹਰਜੋਤ ਸਿੰਘ ਜੀ ਸਿੱਧਾ ਅਸਰ ਖੇਤੀਬਾੜੀ ਦੇ ਉੱਤੇ ਵੀ ਜਿਹੜਾ ਹੋਣਾ ਆ। ਤੇ ਜੇ ਪੈਟਰੋਲੀਅਮ ਪ੍ਰੋਡਕਟਸ ਜਾਂਦੇ ਆ ਉੱਥੋਂ ਫਰਟੀਲਾਈਜ਼ਰ ਜਿਹੜੇ ਉਹ ਨਿਕਲਣਗੇ ਤਾਂ ਆਮ ਜਿਹੜਾ ਰੌਲਾ ਜਿਹੜਾ ਉਹ ਚੱਲ ਰਿਹਾ, ਜੋ ਸਮੱਸਿਆ ਜਿਹੜੀ ਉਹ ਬਣੀ ਪਈ ਆ ਵੀ ਜੇ ਕਿਤੇ ਖਾਦ ਵਗੈਰਾ ਨਾ ਟਾਈਮ ਨਾਲ ਪਹੁੰਚੀ ਤਾਂ ਉਹ ਵੀ ਸਿਚੁਏਸ਼ਨ ਜਿਹੜੀ ਉਹ ਬੈਡ ਹੋ ਸਕਦੀ ਸੀ। ਪਰ ਜੇ ਉਹ ਖੁੱਲਣ ਦੇ ਨਾਲ ਇਹ ਸਿਚੁਏਸ਼ਨ ਜਿਹੜੀ ਉਹ ਗੁੱਡ ਜਿਹੜੀ ਉਹ ਹੋ ਜਾਵੇਗੀ। ਸੋ ਇਟਸ ਅ ਗੁੱਡ ਥਿੰਗ ਵੀ ਇਸ ਡੀਲ ਦੇ ਨਾਲ ਲੋਕਾਂ ਦੀ ਅਫੋਰਡੇਬਿਲਿਟੀ ਦੇ ਉੱਤੇ ਜਿਹੜਾ ਉਹ ਬੈਟਰ ਅਸਰ ਪੈਣਾ ਜਿਹੜਾ ਸ਼ੁਰੂ ਹੋਊਗਾ। ਸੋ ਅਫੋਰਡੇਬਲ ਜਿਹੜਾ ਉਹ ਕੰਮ ਹੋਣਾ ਸ਼ੁਰੂ ਹੋਵੇਗਾ। ਤੇ ਹਰਜੋਤ ਸਿੰਘ ਜੀ ਆਪਾਂ ਬ੍ਰੇਕ ਲਵਾਂਗੇ ਇੱਥੇ, ਇੱਕ ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ। ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ। ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ, ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾਅ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ
सांझी 7 अपडेट पाकिस्तान, सिख हिस्ट्री अपडेट, फार्मिंग, गेटवे टू कॉलेज, ब्रेकिंग न्यूज, कवि दरबार अपडेट, कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾਅ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, अपडेट कैलिफोर्निया, खबर ते नजर, अपडेट इमिग्रेशन, सांझी 7 अपडेट पाकिस्तान, सिख हिस्ट्री अपडेट, फार्मिंग, गेटवे टू कॉलेज, ब्रेकिंग न्यूज, कवि दरबार अपडेट, कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾਅ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਭ ਦਾ ਸਵਾਗਤ ਹੈ। ਇਸ ਉੱਤੇ ਪ੍ਰੋਗਰਾਮ ਹੈ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ। ਰਾਜਕਰਮਵੀਰ ਸਿੰਘ ਜੀ, FIFA ਵਰਲਡ ਕੱਪ ਜਿਹੜਾ ਹੋ ਰਿਹਾ ਹੈਗਾ, ਪਿਛਲੇ ਦਿਨਾਂ ਦੇ ਵਿੱਚ ਵੈਨਕੂਵਰ ਦੇ ਵਿੱਚ FIFA ਵਰਲਡ ਕੱਪ ਹੋਇਆ ਤੇ ਉੱਥੇ ਟਰਕੀ ਦੀ ਜਿਹੜੀ ਟੀਮ ਸੀਗੀ ਉਸ ਨੂੰ ਉਹਦੇ ਨਾਲ ਜਿਹੜੇ ਆ 3 ਜਿਹੜੇ ਸਿੱਖ ਬੱਚੇ, ਆਪਣਾ ਪਟਕਾ ਵੀ ਉਹਨੇ ਸਜਾਇਆ ਹੋਇਆ ਸੀ, ਉਹ ਉਹਨਾਂ ਦੇ ਨਾਲ ਗਏ। ਟਰਕੀ ਕਹਿੰਦੇ ਵੀ ਵਰਲਡ ਕੱਪ ਨੂੰ 24 ਸਾਲਾਂ ਬਾਅਦ ਰਿਟਰਨ ਹੋਇਆ ਹੈਗਾ। 24 ਸਾਲਾਂ ਬਾਅਦ ਟਰਕੀ ਦਾ ਨੰਬਰ ਲੱਗਿਆ ਹੈਗਾ
ਸੋ ਇਹ ਜਿਹੜੀ ਮੂਵਮੈਂਟ ਸੀਗੀ ਬ੍ਰੌਡਕਾਸਟ ਵੀ ਹੋਈ ਆ, ਬਹੁਤ ਸਾਰੇ ਆਪਣੇ ਸਰੋਤਿਆਂ ਨੇ ਵੀ ਪਿਕਚਰ ਦੇਖੀ ਹੋਣੀ ਆ, ਆਪਾਂ ਵੀ ਤੁਹਾਨੂੰ ਦਿਖਾ ਸਕਦੇ ਹਾਂ ਜੇ ਆਪਾਂ ਦਿਖਾ ਸਕਦੇ ਹਾਂ, ਮੈਂ ਉੱਤੇ ਸ਼ੇਅਰ ਕੀਤੀ ਹੈਗੀ ਆ। ਸੋ ਫੀਫਾ ਵਰਲਡ ਕੱਪ ਵੈਨਕੂਵਰ ਦੇ ਵਿੱਚ ਜਿਹੜਾ ਹੋਇਆ ਪਿਛਲੇ ਵੀਕ, ਕਿਉਂਕਿ ਵੈਨਕੂਵਰ ਕਹਿੰਦੇ ਸਰੀ ਖਾਸ ਕਰਕੇ ਪੰਜਾਬ ਤੋਂ ਬਾਅਦ ਸਭ ਤੋਂ ਵੱਧ ਜਿਹੜੀ ਸਿੱਖਾਂ ਦੀ ਪੋਪੂਲੇਸ਼ਨ ਆ ਤਾਂ ਉਹ ਇਸ ਏਰੀਏ ਦੇ ਵਿੱਚ ਆ। ਸੋ ਉਸ ਨੂੰ ਵੀ ਲੈ ਕੇ ਜਿਹੜੀ ਆ ਇਹ ਜਿਹੜੇ ਸਿੱਖ ਬੱਚੇ ਆ ਉਹ ਟੀਮ ਦੇ ਨਾਲ ਗਏ ਤੇ ਪੂਰੀ ਦੁਨੀਆ ਨੇ ਜਿਹੜਾ ਆ ਉਹ ਦੇਖਿਆ ਸਿੱਖ ਬੱਚਿਆਂ ਨੂੰ। ਪਟਕੇ ਵਾਲੇ 3 ਬੱਚੇ ਹੈਗੇ ਆ, ਕਹਿੰਦੇ ਵੀ ਬਰੀਫ ਮੂਵਮੈਂਟ ਔਨ ਦ ਬ੍ਰੌਡਕਾਸਟ ਪਾਵਰਫੁਲ ਵਨ। ਸਿੱਖ ਚਿਲਡਰਨ ਜਿਹੜੇ ਆ ਉਹਨਾਂ ਨੇ ਆਪਣੀ ਆਇਡੈਂਟੀਟੀ ਨੂੰ ਪ੍ਰਾਊਡਲੀ ਜਿਹੜਾ ਆ ਸ਼ੋ ਕੀਤਾ ਹੈ। ਵਰਲਡ ਦੀ ਬਿਗੇਸਟ ਜਿਹੜੀ ਫੁੱਟਬਾਲ ਦੀ ਸਟੇਜ ਹੈਗੀ ਆ, ਅਲੋਂਗ ਸਾਈਡ ਟਰਕੀ ਦੀ ਜਿਹੜੀ ਨੈਸ਼ਨਲ ਟੀਮ ਸੀਗੀ। ਸੋ ਵੈਨਕੂਵਰ ਟੂ ਦ ਵਰਲਡ ਕੱਪ ਫਰੋਮ ਦ ਸਿੱਖ ਕਮਿਊਨਿਟੀ ਟੂ ਦ ਗਲੋਬਲ ਆਡੀਅנס। ਸੋ ਬਹੁਤ ਵਧੀਆ ਸੀ। ਤੇ ਇੱਕ ਸਿੱਖ ਜਿਹੜਾ ਹੈਗਾ ਆ ਉਹ ਇਸ ਵਾਰੀ ਨਿਊਜ਼ੀਲੈਂਡ ਤੋਂ ਉਹਨਾਂ ਦੀ ਟੀਮ ਦੇ ਵਿੱਚ ਵੀ ਜਿਹੜਾ ਖੇਲ ਰਿਹਾ ਹੈਗਾ ਉਹ ਵੀ ਸਤਪ੍ਰੀਤ ਸਿੰਘ, ਉਹ ਵੀ ਹਿਸਟਰੀ ਬਣਾ ਰਿਹਾ। ਪਹਿਲਾ ਸਿੱਖ ਹੈਗਾ ਜੋ ਨਿਊਜ਼ੀਲੈਂਡ ਦੀ 2026 ਦੀ ਜਿਹੜੀ ਸੌਕਰ ਵਰਲਡ ਕੱਪ ਹੋ ਰਹੀ ਆ ਉਹਦੇ ਵਿੱਚ ਨਿਊਜ਼ੀਲੈਂਡ ਟੀਮ ਦਾ ਮੈਂਬਰ ਹੈਗਾ। ਜੀ ਬਿਲਕੁਲ। ਬਾਕੀ ਹੁਣ ਫੀਫਾ ਦੀ ਜੇ ਗੱਲ ਹੋ ਰਹੀ ਹੈ ਤਾਂ ਹਰਜੋਤ ਸਿੰਘ ਜੀ ਦੱਸਦੇ ਜਾਈਏ, ਵੀਕਐਂਡ ਦੇ ਉੱਤੇ 4-4 ਮੈਚ ਖੇਡੇ ਗਏ, ਕੁੱਲ 8 ਮੈਚ ਖੇਡੇ ਗਏ ਆ। ਸੋ ਕਈ ਮੈਚ ਤਾਂ ਕਾਫੀ ਇੱਕ ਤਰਫਾ ਵੀ ਰਹੇ ਤੇ ਕਈ ਕਲੋਜ਼ ਮੈਚ ਜਿਹੜੇ ਉਹ ਦੇਖੇ ਗਏ। ਬੇਸਿਕਲੀ ਜੇ ਕੋਈ ਸੌਕਰ ਦਾ ਫੈਨ ਆ ਤਾਂ ਉਹ ਸਵੇਰ ਤੋਂ ਬੈਠਾ ਫਿਰ ਰਾਤ ਤੱਕ ਗੇਮਾਂ ਹੀ ਜਿਹੜੀਆਂ ਉਹ ਦੇਖਦਾ ਰਹੂਗਾ। ਇੱਕ ਮੈਚ ਦੇਖਣੇ ਵੀ ਇਸ ਟਾਈਮ ਫੁੱਲ ਟਾਈਮ ਜੌਬ ਵਾਲਾ ਕੰਮ ਹੋ ਗਿਆ ਆ। ਜਿਉਂ ਸਵੇਰੇ ਸ਼ੁਰੂ ਹੁੰਦੇ ਆ ਰਾਤ ਤੱਕ ਮੈਚ ਚੱਲਦੇ ਆ। ਚਲੋ ਜਿਹੜੇ ਸੌਕਰ ਦੇ ਫੈਨ ਦੇ ਲਈ ਗੁੱਡ ਜਿਹੜੀ ਉਹ ਗੱਲ ਆ। ਕੱਲ ਜਿਹੜਾ ਕਤਰ ਦਾ ਤੇ ਸਵਿਟਜ਼ਰਲੈਂਡ ਦਾ ਮੈਚ ਹੋਇਆ ਸੀਗਾ, ਕੱਲ ਨਹੀਂ ਪਰਸੋਂ ਸੈਟਰਡੇ ਨੂੰ 1-1 ਦੇ ਨਾਲ ਉਹ ਬਰਾਬਰੀ ਤੇ ਰਿਹਾ। ਇਹ ਸੈਨ ਫਰਾਂਸਿਸਕੋ ਦਾ ਜਿਹੜਾ ਲਿਵਾਈ ਸਟੇਡੀਅਮ ਆ ਉੱਥੇ ਖੇਡਿਆ ਗਿਆ। ਫੀਫਾ ਵਾਲਿਆਂ ਨੇ ਲਿਵਾਈ ਸਟੇਡੀਅਮ ਦਾ ਜਿਹੜਾ ਨਾਂ ਹੈ ਲਿਵਾਈ ਸਟੇਡੀਅਮ ਨਹੀਂ ਕਿਹਾ, ਉਹ ਵੀ ਰੌਲਾ ਪਿਆ। ਕਹਿੰਦੇ ਵੀ ਤੁਸੀਂ ਸਾਡੇ ਓਫੀਸ਼ੀਅਲ ਪਾਰਟਨਰ ਨਹੀਂ ਹੈਗੇ, ਸਪਾਂਸਰ ਨਹੀਂ ਆ ਤੇ ਨਾਮ ਜਿਹੜਾ ਆ ਉਹ ਤੁਹਾਨੂੰ ਉੱਥੇ ਲਿਖਾਉਣਾ ਪੈਣਾ। ਸੋ ਲਿਵਾਈਸ ਦਾ ਜਿਹੜਾ ਲੋਗੋ ਜਿਹਾ ਆ ਉਹਦੇ ਉੱਤੇ ਜਿਹੜਾ ਲਿਵਾਈਸ ਲਿਖਿਆ ਸੀ ਉਸ ਨੂੰ ਉਹਨਾਂ ਨੇ ਢੱਕਿਆ ਤੇ ਉਹਨਾਂ ਨੇ ਸੋਸ਼ਲ ਮੀਡੀਆ ਕੈਂਪੇਨ ਉਸ ਦੇ ਉੱਤੇ ਚਲਾ ਦਿੱਤਾ। ਉਹਨਾਂ ਨੇ ਉਹ ਨਵੀਂ ਜਿਹੜੀ ਤਸਵੀਰ ਆ ਉਸ ਨੂੰ ਆਪਣਾ ਜਿਹੜੀ ਹੁਣ ਸੋਸ਼ਲ ਮੀਡੀਆ ਦੇ ਉੱਤੇ ਮੇਨ ਜਿਹੜੀ ਉਹ ਬਣਾ ਕੇ ਕਰ ਦਿੱਤੀ। ਜਿਹਨੂੰ ਨਹੀਂ ਵੀ ਪਤਾ ਉਹਨੂੰ ਵੀ ਹੁਣ ਜਿਹੜਾ ਉਹ ਪਤਾ ਜਿਹੜਾ ਉਹ ਲੱਗ ਗਿਆ ਵੀ ਲਿਵਾਈ ਸਟੇਡੀਅਮ ਦੇ ਵਿੱਚ ਇਹ ਜਿਹੜਾ ਉਹ ਵਾਪਰਿਆ। ਫਿਰ ਅਗਲਾ ਮੈਚ ਬ੍ਰਾਜ਼ੀਲ ਤੇ ਮੋਰੋਕੋ ਦੇ ਦਰਮਿਆਨ ਸੀ। ਬ੍ਰਾਜ਼ੀਲ ਫੇਵਰੇਟ ਸੀਗੀ ਪਰ ਬ੍ਰਾਜ਼ੀਲ ਕੋ ਵਧੀਆ ਗੇਮ ਨਹੀਂ ਜਿਹੜੀ ਉਹ ਦਿਖਾ ਸਕੀ। ਆਲਦੋ ਇੰਡੀਵਿਜੂਅਲ ਬ੍ਰਿਲੀਅੰਸ ਜਿਹੜੀ ਵਿਨੀ ਜੂਨੀਅਰ ਦੀ ਸੀਗੀ ਉਹਦੇ ਨਾਲ ਬ੍ਰਾਜ਼ੀਲ ਬਰਾਬਰ ਜਿਹੜੀ ਉਹ ਪਹੁੰਚੀ ਤੇ ਮੋਰੋਕੋ ਦੇ ਨਾਲ ਵੀ ਇਹਨਾਂ ਦਾ ਮੈਚ ਬਰਾਬਰੀ ਦੇ ਉੱਤੇ 1-1 ਦੇ ਉੱਤੇ ਜਿਹੜਾ ਛੁੱਟਿਆ। ਸਕਾਟਲੈਂਡ ਜਿਹੜਾ ਕਿ ਕਈ ਦਹਾਕਿਆਂ ਬਾਅਦ ਉਸਨੇ ਇਸ ਦੇ ਵਿੱਚ ਹਿੱਸਾ ਲਿਆ ਵਰਲਡ ਕੱਪ 'ਚ, ਸੇਮ ਹੇਤੀ ਦੇ ਵਾਂਗੂ ਸਕਾਟਲੈਂਡ ਨੇ 1-0 ਦੇ ਨਾਲ ਹੇਤੀ ਨੂੰ ਜਿਹੜਾ ਉਹ ਹਰਾਇਆ। ਤੇ ਨਿਚਰਵਾਰ ਦੇ ਅਖੀਰਲੇ ਮੈਚ ਦੇ ਵਿੱਚ ਆਸਟ੍ਰੇਲੀਆ ਨੇ ਟਰਕੀ ਨੂੰ 2-0 ਦੇ ਨਾਲ ਹਰਾਇਆ। ਇਹਨਾਂ ਦੀ ਆਪਸੀ ਜਿਹੜੀਆਂ ਪਹਿਲੋਂ ਵੀ ਭੇੜਾਂ ਹੁੰਦੀਆਂ ਰਹੀਆਂ ਤੇ ਆਸਟ੍ਰੇਲੀਆ ਕਦੀ ਵੀ ਨਹੀਂ ਸੀ ਜਿੱਤਿਆ, ਟਰਕੀ ਹਮੇਸ਼ਾ ਜਿੱਤਦਾ ਉਹ ਰਿਹਾ ਸੀ। ਟਰਕੀ ਦਾ ਜਿਹੜਾ ਕੈਪਟਨ ਸੀ ਉਹਨੇ ਵੀ ਇਸ ਤਰੀਕੇ ਦਾ ਬਿਆਨ ਦਿੱਤਾ ਸੀਗਾ ਵੀ ਅਸੀਂ ਤਾਂ ਜੀ ਜਿੱਦਣ ਮਰਜ਼ੀ ਖਿਡਾ ਲਓ, ਅਸੀਂ ਆਸਟ੍ਰੇਲੀਆ ਤੋਂ ਬੈਟਰ ਆ। ਤੇ ਆਸਟ੍ਰੇਲੀਆ ਵਾਲਿਆਂ ਨੇ 2-0 ਦੇ ਨਾਲ ਟਰਕੀ ਨੂੰ ਜਿਹੜਾ ਉਹ ਹਰਾਇਆ ਤੇ ਉਹਨਾਂ ਦੀ ਬੋਲਤੀ ਇੱਕ ਹਿਸਾਬ ਦੇ ਨਾਲ ਬੰਦ ਕਰ ਦਿੱਤੀ। ਫਿਰ ਐਤਵਾਰ ਨੂੰ ਹਰਜੋਤ ਸਿੰਘ ਜੀ ਪਹਿਲਾ ਮੈਚ ਜਿਹੜੇ ਚੈਂਪੀਅਨ ਪਹਿਲਾਂ ਕਈ ਵਾਰ ਰਹਿ ਚੁੱਕੀ ਜਰਮਨੀ ਦੀ ਟੀਮ, ਨਵੀਂ ਟੀਮ ਜਿਹੜੀ ਇੱਕ ਸ਼ਾਮਲ ਹੋਈ ਹੈ ਇਸ ਵਰਲਡ ਕੱਪ 'ਚ, ਕੁਰਾਕਾਓ ਵੈਨੇਜ਼ੁਏਲਾ ਦੇ ਨਾਰਥ ਵਾਲੇ ਪਾਸੇ ਇੱਕ ਛੋਟਾ ਜਿਹਾ ਟਾਪੂ ਆ, ਉਹਨਾਂ ਦੇ ਨਾਲ ਜਿਹੜਾ ਉਹਨਾਂ ਦਾ ਮੈਚ ਸੀ ਤੇ ਜਰਮਨੀ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਮਧੋਲ ਕੇ ਰੱਖ ਦਿੱਤਾ 7-1 ਦੇ ਨਾਲ, 7-1 ਦੇ ਨਾਲ ਜਿਹੜੀ ਉਹਨਾਂ ਦੀ ਜਿੱਤ ਜਿਹੜੀ ਉਹ ਹੋਈ ਆ। ਨੀਦਰਲੈਂਡ ਤੇ ਜਾਪਾਨ ਦਾ ਮੈਚ ਸੋ ਫਾਰ ਕਹਿੰਦੇ ਵੀ ਇਹ ਪੂਰੇ ਵੀਕਐਂਡ ਦੇ ਮੈਚਾਂ ਚੋਂ ਇਹ ਸਭ ਤੋਂ ਸ਼ਾਨਦਾਰ ਦੇਖਣ ਨੂੰ ਰਿਹਾ। 2-2 ਦੇ ਨਾਲ ਬਰਾਬਰੀ ਦੇ ਉੱਤੇ ਜਿਹੜਾ ਇਹ ਮੈਚ ਛੁੱਟਿਆ। ਸੋ ਇਹ ਇੱਦਾਂ ਰਿਹਾ। ਤੇ ਤੀਜਾ ਮੈਚ ਜਿਹੜਾ ਕੱਲ ਹੋਇਆ ਸੀ ਸੰਡੇ ਨੂੰ, ਆਈਵਰੀ ਕੋਸਟ ਦਾ ਮੁਕਾਬਲਾ ਇਕਵਾਡੋਰ ਦੇ ਨਾਲ ਸੀ। ਆਈਵਰੀ ਕੋਸਟ ਨੇ 1-0 ਦੇ ਨਾਲ ਇਕਵਾਡੋਰ ਨੂੰ ਜਿਹੜਾ ਉਹ ਹਰਾਇਆ। ਇਹ ਫਿਲਾਡੈਲਫੀਆ 'ਚ ਖੇਡਿਆ ਗਿਆ ਸੀਗਾ ਮੈਚ। ਤੇ ਕੱਲ ਫਿਰ ਮੋਨਰੇ ਸਟੇਡੀਅਮ ਦੇ ਵਿੱਚ ਮੈਚ ਸਵੀਡਨ ਤੇ ਟਿਊਨੀਸ਼ੀਆ ਦਾ ਜਿਹੜਾ ਉਹ ਵਾਪਰਿਆ ਤੇ ਸਵੀਡਨ ਨੇ 5-1 ਦੇ ਨਾਲ ਜਿਹੜਾ ਉਹ ਮੈਚ ਆ ਉਸ ਦੀ ਜਿਹੜੀ ਉਹ
ਜਿੱਤ ਪ੍ਰਾਪਤ ਜਿਹੜੀ ਉਹ ਕੀਤੀ ਆ। ਇਸ ਮੌਕੇ ਹੁਣ ਜਦੋਂ ਤੁਹਾਡੇ ਨਾਲ ਆਪਾਂ ਗੱਲ ਕਰ ਰਹੇ ਹਾਂ ਤੇ ਆਲਰੇਡੀ ਮੈਚ ਇੱਕ ਸਪੇਨ ਦਾ ਤੇ ਕਾਬੋ ਵਰਡੇ ਇੱਕ ਮੁਲਕ ਆ ਉਹਨਾਂ ਦੇ ਦਰਮਿਆਨ ਚੱਲ ਰਿਹਾ ਹੈਗਾ ਆ ਤੇ ਇਸ ਟਾਈਮ ਹਾਫ ਟਾਈਮ ਹੋ ਚੁੱਕਾ ਤੇ 0-0 ਦੇ ਉੱਤੇ ਇਹ ਜਿਹੜੀ ਉਹ ਬਰਾਬਰ ਜਿਹੜਾ ਉਹ ਚੱਲ ਰਿਹਾ ਆ। ਸੋ ਅੱਜ ਬੈਲਜੀਅਮ ਇਜਿਪਟ ਦਾ, ਸਾਊਦੀ ਅਰੇਬੀਆ ਯੂਰੋਗਵੇ ਦਾ ਤੇ ਈਰਾਨ ਤੇ ਨਿਊਜ਼ੀਲੈਂਡ ਦਾ ਜਿਹੜਾ ਮੈਚ ਆ ਉਹ ਹੋਊਗਾ। ਸੋ ਨਿਊਜ਼ੀਲੈਂਡ ਦੇ ਜਿਹੜੇ ਟੀਮ ਦੇ ਪਲੇਅਰ ਸਤਪ੍ਰੀਤ ਦੀ ਗੱਲ ਕੀਤੀ ਸੀ, ਸੋ ਹੋਪਫੁਲੀ ਉਹ ਆਪਣਾ ਵਰਲਡ ਕੱਪ ਡੈਬਿਊ ਅੱਜ ਦੇ ਈਰਾਨ ਦੇ ਖਿਲਾਫ ਮੈਚ ਦੇ ਵਿੱਚ ਉਹ ਕਰ ਸਕਦਾ ਆ। ਈਰਾਨ ਦਾ ਮੈਚ ਹਰਜੋਤ ਸਿੰਘ ਜੀ LA ਦੇ ਸਟੇਡੀਅਮ ਦੇ ਵਿੱਚ ਹੋਣਾ ਆ। ਹੁਣ ਈਰਾਨ ਵਾਲੇ ਇੱਥੇ ਪਹੁੰਚਦੇ ਆ, ਪਹੁੰਚਣ ਦੇਣਗੇ ਕਿਵੇਂ ਜਿਹੜਾ ਹੋਊਗਾ ਉਹ ਦੇਖਣ ਵਾਲੀ ਗੱਲ ਆ, ਪਰ ਉਹ ਸਮਝੌਤਾ ਜਿਹੜਾ ਹਰਜੋਤ ਸਿੰਘ ਜੀ ਹੋ ਗਿਆ ਆ। ਸੋ ਹੋਪਫੁਲੀ ਥਿੰਗਸ ਵਿਲ ਬੀ ਬੈਟਰ ਜੀ। ਸੋ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸੀ, ਸਰਪ੍ਰੀਤ ਸਿੰਘ ਜਿਹੜੇ ਨਿਊਜ਼ੀਲੈਂਡ ਦੀ ਟੀਮ ਦੇ ਵਿੱਚ ਜੋ ਫੁੱਟਬਾਲ ਦੀ ਟੀਮ 'ਚ ਚੁਣੇ ਗਏ ਆ, ਉਹ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਖਾਸ ਕਰਕੇ ਜਿਹੜਾ ਪੰਜਾਬ ਦੇ ਵਿੱਚ ਮਾਲਪੁਰ ਵਾਲਾ ਏਰੀਆ ਆ ਉਹਨੂੰ ਫੁੱਟਬਾਲ ਦਾ ਮੇਨ ਏਰੀਆ ਗਿਣਿਆ ਜਾਂਦਾ ਹੈ। ਸੋ ਮਾਲਪੁਰ ਦੇ ਲਾਗੇ ਹੀ ਪਿੰਡ ਢੱਡਾ ਖੁਰਦਾ, ਉਹ ਉੱਥੇ ਦਾ ਇਹ ਉਹਦੇ ਜਿਹੜੇ ਪੇਰੈਂਟਸ ਦੱਸੇ ਜਾ ਰਹੇ ਆ ਤੇ ਉਹ ਪਿੰਡ ਦੇ ਵਿੱਚ ਬਹੁਤ ਖੁਸ਼ੀ ਮਨਾਈ ਜਾ ਰਹੀ ਆ। ਉੱਥੇ ਕਹਿੰਦੇ ਉਹਨਾਂ ਨੇ ਗੁਰਦੁਆਰਾ ਸਾਹਿਬ 'ਚ ਅਰਦਾਸ ਵੀ ਕੀਤੀ ਤੇ ਸੋ ਲੋਕ ਇਕੱਠੇ ਵੀ ਬਹੁਤ ਹੋਏ ਹੈਗੇ ਆ। ਸੋ ਉਸ ਏਰੀਏ ਦਾ ਬੰਦਾ ਨਿਊਜ਼ੀਲੈਂਡ ਦੀ ਟੀਮ ਦੇ ਵਿੱਚ ਹੁਣ ਪਾਰਟੀਸਪੇਟ ਕਰਕੇ ਜਿਹੜਾ ਆ ਉਹ ਵਰਲਡ ਕੱਪ ਦੇ ਵਿੱਚ ਹਿੱਸਾ ਲੈਣ ਜਾ ਰਿਹਾ ਹੈ। ਇਹਨੇ ਉਦੋਂ ਹਰਜੋਤ ਸਿੰਘ ਜੀ ਹੈਡਲਾਈਨਸ ਬਟੋਰੀਆਂ ਸੀਗੀਆਂ ਸਰਪ੍ਰੀਤ ਨੇ ਜਦੋਂ ਬਾਇਰਨ ਮੁਨਿਕ ਯੂਰਪ ਦੀ ਲੀਗ ਦੇ ਵਿੱਚ ਬਹੁਤ ਹੀ ਟੌਪ ਦੀ ਜਿਹੜੀ ਟੀਮ ਬਾਇਰਨ ਮਿਊਨਿਕ ਮੰਨੀ ਜਿਹੜੀ ਉਹ ਜਾਂਦੀ ਆ ਤੇ ਉਹਨਾਂ ਦੇ ਲਈ ਜਿਹੜਾ ਉਸ ਨੂੰ ਡੀਲ ਜਿਹੜੀ ਇਸਦੀ ਹੋਈ ਸੀਗੀ ਤੇ ਇਹ ਜਿਹੜਾ 2019 FIFA ਅੰਡਰ 20 ਵਰਲਡ ਕੱਪ ਆ ਉਹਦੇ ਲਈ ਜਦ ਨਿਊਜ਼ੀਲੈਂਡ ਦੀ ਖੇਡ ਰਿਹਾ ਸੀਗਾ ਸਰਪ੍ਰੀਤ ਤਾਂ ਉਸ ਮੌਕੇ 3 ਸਾਲ ਦਾ ਜਿਹੜਾ ਫਿਰ ਇਹਦਾ ਡੀਲ ਆ ਬਾਇਰਨ ਮੁਨਿਕ ਦੇ ਨਾਲ ਜਿਹੜੀ ਹੋਈ ਆ ਤੇ ਇਹਨੇ ਬਾਇਰਨ ਮੁਨਿਕ 2 ਜਿਹੜੀ ਉਹਨਾਂ ਦੀ ਟੀਮ ਹੈਗੀ ਆ ਇੱਕ ਵੱਖਰੀ ਉਹਦੇ ਲਈ ਜਿਹੜਾ ਗੋਲ ਆ ਉਹ 2019 ਦੇ ਵਿੱਚ ਵੀ ਜਿਹੜਾ ਉਹ ਕੀਤਾ ਸੀਗਾ। ਫਰੈਂਡਲੀ ਮੈਚ ਆਰਸਨਲ ਦੇ ਉਲਟ ਵੀ ਜਿਹੜਾ ਉਹ ਖੇਡ ਚੁੱਕਾ ਆ, ਟੋਟਨਹੈਮ ਹੌਟਸਪਰ ਦੇ ਉਲਟ ਵੀ ਜਿਹੜਾ ਉਹ ਖੇਡਿਆ। ਸੋ ਫਾਰ ਇਸ ਦਾ ਵਧੀਆ ਜਿਹੜਾ ਕਾਰਜਕਾਰੀ ਜਿਹੜੀ ਰਹੀ ਹੈ। ਇਸੇ ਲਈ ਆਪਾਂ ਨਿਊਜ਼ੀਲੈਂਡ ਦੀ ਜਿਹੜੀ ਨੈਸ਼ਨਲ ਟੀਮ ਆ ਪ੍ਰੋਫੈਸ਼ਨਲ ਫੁੱਟਬਾਲਰ ਦੇ ਤੌਰ ਦੇ ਉੱਤੇ ਮਿਡਫੀਲਡ ਦੇ ਵਿੱਚ ਅਟੈਕਿੰਗ ਮਿਡਫੀਲਡਰ ਦੇ ਤੌਰ ਦੇ ਉੱਤੇ ਜਿਹੜਾ ਸਰਪ੍ਰੀਤ ਸਿੰਘ ਜਿਹੜਾ ਉਹ ਖੇਲਦਾ ਆ ਤੇ ਉਸ ਨੂੰ ਬਹੁਤ ਬਹੁਤ ਵਧਾਈ। ਸੋ ਇਦਾਂ ਦੀ ਜਿਹੜੇ ਹਰਜੋਤ ਸਿੰਘ ਜੀ ਚੀਜ਼ ਹੋਣੀ ਚਾਹੀਦੀ ਆ। ਮੈਂ ਤਾਂ ਕੱਲ ਜਦੋਂ ਕੈਰਾਕੋ ਵਰਗੀ ਟੀਮ ਦਾ ਮੈਚ ਦੇਖ ਰਿਹਾ ਸੀਗਾ ਬੜੀ ਹੈਰਾਨੀ ਹੁੰਦੀ ਆ ਵੀ ਜਿਹੜੇ ਮੁਲਕ ਤੋਂ ਆਪਾਂ ਆਏ ਆ ਦੁਨੀਆ ਦੀ ਦੂਜੀ ਪਹਿਲੀ ਸਭ ਤੋਂ ਵੱਡੀ ਜਿਹੜੀ ਆਬਾਦੀ ਉਹਨਾਂ ਦੀ ਆ ਤੇ ਇੱਕ ਛੋਟਾ ਜਿਹਾ ਟਾਪੂ ਜਿੱਥੇ ਕੁਝ ਕੁ ਲੱਖ ਲੋਕ ਰਹਿੰਦੇ ਹੋਣਗੇ ਉਹ ਵਰਲਡ ਕੱਪ ਦੇ ਲਈ ਕੁਆਲੀਫਾਈ ਜਿਹੜਾ ਉਹ ਕਰ ਪਾ ਰਹੇ ਹੈਗੇ ਆ, ਉਹ ਪਹੁੰਚ ਰਹੇ ਆ ਤੇ ਇੰਡੀਆ ਵਰਗੀ ਟੀਮ ਅਜੇ ਤੱਕ ਵੀ ਕਿਸੇ ਪਾਸੇ ਨਹੀਂ ਹੈਗੀ। ਇਹ ਦੇਖਣਾ ਜਿਹੜਾ ਚਾਹੀਦਾ ਪਰ ਇਦਾਂ ਵੀ ਉੱਥੇ ਹਰਜੋਤ ਸਿੰਘ ਜੀ ਸਪੋਰਟਸ ਦੇ ਵਿੱਚ ਕਰਪਸ਼ਨ ਇੰਨੀ ਕੁ ਜਿਹੜੀ ਉਹ ਜ਼ਿਆਦਾ ਆ ਵੀ ਸਿਫਾਰਸ਼ਾਂ ਹੀ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ ਆ ਤੇ ਜਿਹੜੇ ਅਸਲ ਦੇ ਵਿੱਚ ਲੋਕ ਵਧੀਆ ਜਿਹੜੇ ਉਹ ਹੋਣਗੇ। ਸੋ ਇਹਦੇ ਨਾਲ ਜਿਹੜਾ ਆਪਾਂ ਦੇਖ ਰਹੇ ਹਾਂ ਵੀ ਇਸ ਤਰੀਕੇ ਦੇ ਨਾਲ ਉਹ ਵਧੀਆ ਜਿਹੜਾ ਉਹ ਕੰਮ ਕੀਤਾ ਜਾ ਸਕਦਾ ਆ। ਬਟ ਉਮੀਦ ਆਪਾਂ ਇਹੀ ਕਰਦੇ ਹਾਂ ਵੀ ਚਲੋ ਵਧੀਆ ਕੰਮ ਜਿਹੜਾ ਉਹ ਹੋਰ ਤੇ ਨੌਜਵਾਨ ਤੇ ਜਿਹੜੇ ਸਪੋਰਟਸ ਪਰਸਨ ਦਾ ਉਹਨਾਂ ਨੂੰ ਕਿਤੇ ਨਾ ਕਿਤੇ ਮੌਕਾ ਮਿਲਦਾ ਰਹੇ। ਬਲੂਮਬਰਗ ਇਹ ਰਿਪੋਰਟ ਕਰ ਰਿਹਾ ਵੀ ਜਿਹੜੀ ਚਾਈਨਾ ਦੀ ਇਕਨੋਮੀ ਆ ਉਹ ਸਟਕ ਆ ਇਸ ਵੇਲੇ ਬੜੀ ਸਲੋ ਲੇਨ ਦੇ ਵਿੱਚ ਤੇ ਜਿਹੜੀ ਕੰਜ਼ੰਪਸ਼ਨਸ ਆ ਉਹ ਬਹੁਤ ਜ਼ਿਆਦਾ ਡ੍ਰੌਪ ਹੋ ਗਈਆਂ ਹੈਗੀਆਂ। ਇਹ ਉਸ ਲੈਵਲ ਤੇ ਪਹੁੰਚ ਗਈਆਂ ਜਿਸ ਲੈਵਲ ਦੇ ਉੱਤੇ ਕੋਵਿਡ ਸੀਗਾ। ਕੋਵਿਡ ਦੇ ਦੌਰਾਨ ਜਿੱਥੇ ਇਕਨੋਮੀ ਪਹੁੰਚੀ ਸੀ ਉਸ ਟਾਈਮ ਦੇ ਉੱਤੇ ਫਸਟ ਟਾਈਮ ਕਹਿੰਦੇ ਇੰਨੇ ਸਾਲਾਂ ਬਾਅਦ ਫਿਰ ਜਿਹੜੀ ਚਾਈਨਾ ਦੀ ਇਕਨੋਮੀ ਆ ਇਸ ਟਾਈਮ ਪੂਰੀ ਸਲੋ ਹੈਗੀ ਆ। ਵਰਲਡ ਦੀ ਸੈਕੰਡ ਬਿਗੇਸਟ ਇਕਨੋਮੀ ਕੂਲਿੰਗ ਰੈਪਿਡਲੀ ਤੇ ਕਹਿੰਦੇ ਅਪ੍ਰੈਲ ਮਹੀਨੇ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਸੇਲਸ ਆ 0.2% ਸ਼ਰਿੰਕ ਹੋਈਆਂ ਆ ਪਿਛਲੇ ਮਹੀਨੇ ਨਾਲੋਂ। ਇੰਡਸਟਰੀਅਲ ਪ੍ਰੋਡਕਸ਼ਨ ਚਾਹੇ ਉਹਨਾਂ ਦੀ ਥੋੜੀ ਪਿਕ ਹੋਈ ਆ ਪਰ ਉਹਨਾਂ ਦਾ ਸਲੰਪ ਜੋ ਹੈਗਾ ਫਿਕਸਡ ਐਸਟ ਇਨਵੈਸਟਮੈਂਟ ਦੇ ਵਿੱਚ ਉਹ ਕਾਫੀ ਜ਼ਿਆਦਾ ਹੋਇਆ ਹੈਗਾ ਆ। ਸੋ ਕਹਿੰਦੇ ਵੀ ਡਿਮਾਂਡ ਉਹਨਾਂ ਦੀ ਐਟ ਹੋਮ ਘਟੀ ਹੈਗੀ ਆ। ਇਕਨੋਮੀ ਜਿਹੜੀ ਆ ਉਹ ਸ਼ਿਫਟ ਹੋ ਰਹੀ ਆ ਤੇ ਗੈਸ ਨੂੰ ਲੈ ਕੇ ਵੀ ਆਪਾਂ ਦੇਖਿਆ ਆ ਜੋ ਲੜਾਈ ਲੱਗੀ ਸੀ ਉਹਦਾ ਵੀ ਜਿਹੜਾ ਕਾਫੀ ਅਸਰ ਆ ਉੱਥੇ ਚਾਈਨਾ ਦੇ ਉੱਤੇ ਹੋ ਰਿਹਾ ਹੈਗਾ। ਸੌਫਟ ਚਾਈਨੀਜ਼ ਡੋਮੈਸਟਿਕ ਐਕਟੀਵਿਟੀ ਡਾਟਾ ਜੋ ਆ ਉਹ ਸ਼ੋ ਹੋ ਰਿਹਾ ਹੈ। ਲਿਨ ਸੌਂਗ ਜੋ ਚੀਫ ਇਕਨੋਮਿਸਟ ਆ ਗ੍ਰੇਟਰ ਚਾਈਨਾ ਐਟ ING ਬੈਂਕ
ਉਹਨਾਂ ਨੇ ਇਹ ਦੱਸਿਆ ਹੈਗਾ। ਚਾਈਨਾ ਦਾ ਜਿਹੜਾ ਮੇ ਐਕਟੀਵਿਟੀ ਰਿਪੋਰਟ ਆ, ਇਹ ਹੋਰ ਵੀ ਜਿਹੜੀ ਸਲੋ ਹੋਊਗੀ। ਅਜੇ ਮਈ ਦੀ ਜਿਹੜੀ ਰਿਪੋਰਟ ਉਹ ਆਈ ਨਹੀਂ ਹੈਗੀ, ਕਿਉਂਕਿ ਚਾਈਨਾ ਬਹੁਤ ਸਟਰਗਲ ਕਰ ਰਿਹਾ ਹੈਗਾ। ਵੀਕ ਡੋਮੈਸਟਿਕ ਡਿਮਾਂਡ ਉਹਨਾਂ ਦੀ ਹੈਗੀ ਆ, ਤੇ ਐਕਸਪੋਰਟ ਜਿਹੜੀ ਆ ਉਹਦੇ ਵਿੱਚ ਵੀ ਕਾਫੀ ਜਿਹੜਾ ਘਾਟਾ ਹੋਇਆ ਹੈਗਾ ਚਾਈਨਾ ਦਾ। ਚੈਂਗ ਸ਼ੂ ਤੇ ਐਰਿਕ ਜੂ ਜਿਹੜੇ ਆ ਐਨਾਲਿਸਟ, ਉਹਨਾਂ ਦੇ ਮੁਤਾਬਕ। ਜੀ ਹਰਜੋਤ ਸਿੰਘ ਜੀ, ਕੱਲ ਵਾਈਟ ਹਾਊਸ ਦੇ ਵਿੱਚ UFC ਦੀਆਂ ਫਾਈਟ ਜਿਹੜੀਆਂ ਉਹ ਹੋਈਆਂ, ਇਹ ਉਹੀ ਵਾਈਟ ਹਾਊਸ ਆ ਜਿੱਥੇ ਜਦ ਯੂਕਰੇਨ ਦਾ ਪ੍ਰੈਜ਼ੀਡੈਂਟ ਸੂਟ ਪਾ ਕੇ ਨਹੀਂ ਆਉਂਦਾ ਤਾਂ ਕਿੱਦਾਂ ਲੋਕਾਂ ਨੂੰ ਉਹ ਲੋਕਾਂ ਦੇ ਦੁਆਰਾ ਉਹਨੂੰ ਗਾਲਾਂ ਕੱਢੀਆਂ ਗਈਆਂ। ਤੇ ਕੱਲ ਵਾਈਟ ਹਾਊਸ ਇੱਕ ਜਿਹੜਾ ਉਸ ਤਰੀਕੇ ਦਾ ਚੀਜ਼ ਜਿਹੜਾ ਬਣਿਆ, ਜਿੱਥੇ ਇਲੈਕਟਿਡ ਅਫੀਸ਼ੀਅਲਸ ਇੱਕ ਜਿਹੜੀ ਕੰਪਨੀ ਆ ਜਿਹਦੇ ਵਿੱਚ ਇਹਨਾਂ ਦੇ ਆਪਣੇ ਸਟਾਕ ਆ, ਉਹਨੂੰ ਸਪਾਂਸਰ ਕਰ ਰਹੇ, ਉਹਨਾਂ ਦੀਆਂ ਚੀਜ਼ਾਂ ਵੇਚ ਰਹੇ ਆ। ਸੋ ਵਾਈਟ ਹਾਊਸ ਨੂੰ ਇਸ ਤਰੀਕੇ ਦਾ ਜਿਹੜਾ ਹੁਣ ਇਹਨਾਂ ਨੇ ਜਿਹੜਾ ਉਹ ਬਣਾਇਆ। ਇੱਕ ਐਰਿਕ ਟਰੰਪ, ਜਿਹੜਾ ਟਰੰਪ ਦਾ ਮੁੰਡਾ ਆ, ਉਹਨੇ ਤਾਂ ਹੱਦ ਜਿਹੜੀ ਉਹ ਕਰ ਦਿੱਤੀ। ਸਕਰੀਨਸ਼ਾਟ ਜਿਹੜੇ ਉਹ ਸਾਹਮਣੇ ਆ ਗਏ ਵੀ ਸੱਟਾ ਲਾਉਣ ਦੇ ਲਈ ਜਿਹੜੇ UFC ਦੇ ਨਾਲ ਜੁੜੇ ਹੋਏ ਲੋਕ ਸੀ, ਉਹਨਾਂ ਨੂੰ ਉਹਨੇ DM ਕੀਤੇ, ਡਾਇਰੈਕਟ ਮੈਸੇਜ ਕੀਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਮੈਨੂੰ ਅੰਦਰਲੀ ਗੱਲ ਦੱਸ, ਤਾਂ ਜੋ ਮੈਂ ਸੱਟੇ ਦੇ ਵਿੱਚ ਜ਼ਿਆਦਾ ਪੈਸਾ ਜਿਹੜਾ ਉਹ ਕਮਾ ਸਕਾਂ। ਉੱਥੇ ਇੱਕ ਜੇਤੂ ਨੇ ਜਿਹੜਾ UFC ਦੇ ਵਿੱਚ ਸੀ, ਉਹਨੇ ਇਹ ਬਿਆਨ ਜਿਹੜਾ ਉਹ ਦੇ ਦਿੱਤਾ ਵੀ ਮਿਸ਼ੇਲ ਓਬਾਮਾ ਜਿਹੜੀ ਆ, ਓਬਾਮਾ ਦੀ ਜਿਹੜੀ ਘਰ ਵਾਲੀ ਆ, ਉਹ ਬੰਦਾ ਆ। ਐਮ ਆਈ ਰਾਈਟ ਅਮਰੀਕਾ, ਇਹ ਜਿਹੜਾ ਉਸ ਤਰੀਕੇ ਦਾ ਉਸਨੇ ਉੱਥੇ ਬਿਆਨ ਜਿਹੜਾ ਉਹ ਦਿੱਤਾ। ਸੋ ਚੀਜ਼ਾਂ ਜਿਹੜੀਆਂ ਉਸ ਹਿਸਾਬ ਦੇ ਨਾਲ ਹੁਣ ਵਾਈਟ ਹਾਊਸ ਦੇ ਵਿੱਚ ਚੱਲ ਰਹੀਆਂ ਆ। ਜਸਟ ਇਮੈਜਿਨ ਵੀ ਇਸ ਤਰੀਕੇ ਦੇ ਨਾਲ ਲੋਕੀ ਕਾਫੀ ਚੀਜ਼ਾਂ ਜਿਹੜੀਆਂ ਇਸ ਟਾਈਮ ਹਜਮ ਕਰ ਰਹੇ ਆ। ਜਿਹੜਾ ਹਰਜੋਤ ਸਿੰਘ ਜੀ ਪੇਂਟ ਕੀਤਾ ਸੀਗਾ ਇਹਨਾਂ ਨੇ ਰਿਫਲੈਕਸ਼ਨ ਟਾਵਰ ਦੇ ਰਿਫਲੈਕਸ਼ਨ ਪੂਲ ਦੇ ਵਿੱਚ, ਉਹ ਪੇਂਟ ਤੋਂ ਬਾਅਦ ਦੇ ਵਿੱਚ ਉੱਥੇ ਐਲਗੀ ਬਹੁਤ ਜ਼ਿਆਦਾ ਜਿਹੜੀ ਉਹ ਹੋ ਗਈ, ਜਿਹੜੀ ਹਰੇ ਹਰੇ ਆਪਾਂ ਨੂੰ ਪਤਾ ਆ ਵੀ ਉਹ ਬਹੁਤ ਜ਼ਿਆਦਾ ਹੋ ਗਿਆ। ਹੁਣ ਉਹਦਾ ਵੀ ਵੱਖਰਾ ਵਿਵਾਦ ਰੌਲਾ ਬਣਿਆ ਆ। ਵਾਈਟ ਹਾਊਸ ਵਾਲੇ ਕਹਿੰਦੇ ਆ ਵੀ ਨਹੀਂ, ਜਿਹੜੀ ਪਾਈਪਾਂ 'ਚ ਸੀਗੀ ਉਹਦੇ ਕਰਕੇ ਜਿਹੜੀ ਉੱਥੇ ਆ ਗਈ ਆ। ਜਿਹੜੇ ਬੋਟਨੀ ਵਾਲੇ ਆ ਉਹ ਕਹਿੰਦੇ ਆ ਵੀ ਉਹ ਕਿਉਂਕਿ ਡਾਰਕ ਕਲਰ ਥੱਲੇ ਕਰਤਾ, ਉਹਦੇ ਨਾਲ ਪਾਣੀ ਜ਼ਿਆਦਾ ਗਰਮ ਹੋਣ ਲੱਗ ਗਿਆ ਤੇ ਗਰਮੈਸ਼ ਦੇ ਵਿੱਚ ਜਿਹੜੀ ਐਲਗੀ ਆ ਤੇ ਫਿਰ ਉਹ ਜ਼ਿਆਦਾ ਹੋ ਜਾਂਦੀ ਆ। ਸੋ ਉਹ ਇੱਕ ਸਿਚੁਏਸ਼ਨ ਜਿਹੜੀ ਉਹ ਬਣੀ ਪਈ ਆ। ਸੋ ਕਾਫੀ ਕੁਛ ਜਿਹੜਾ ਇਸ ਟਾਈਮ ਹਰਜੋਤ ਸਿੰਘ ਜੀ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ ਆ। ਪਰ ਟਰੰਪ ਹੁਣੀ, ਜਿਹਨਾਂ ਦੀ ਉਮਰ ਹੁਣ 80 ਸਾਲ ਦੀ ਜਿਹੜੀ ਉਹ ਹੋ ਗਈ ਆ, ਬਜ਼ੁਰਗ ਉਹ ਕਾਫੀ ਹੋ ਗਏ ਨੇ, ਤੇ ਉਹਦੇ ਵਿੱਚ ਉਹ ਰਾਤ ਨੂੰ ਤੜਕੇ ਸਵੇਰੇ 4 ਵਜੇ ਉਹਨਾਂ ਨੇ ਫਿਰ ਇੱਕ ਵੋਟਰ ਆਈਡੀ ਨੂੰ ਲੈ ਕੇ ਜਿਹੜੇ ਉਹ ਟਵੀਟ ਕੀਤੇ ਆ। ਜਿਹੜੇ ਕ੍ਰਿਟਿਕਸ ਆ ਉਸ ਨੂੰ ਮੈਲਟ ਡਾਊਨ ਉਹਨਾਂ ਦਾ ਅਕਸਰ ਕਹਿ ਦਿੰਦੇ ਆ। ਸੋ ਦੇਖਦੇ ਆ ਅੱਗੇ ਕਿਸ ਤਰੀਕੇ ਦੇ ਨਾਲ ਹੁੰਦਾ ਆ। ਇਰਾਨ ਵਾਲੇ ਤਾਂ ਹਰਜੋਤ ਸਿੰਘ ਜੀ ਨੈਗੋਸ਼ੀਏਸ਼ਨ ਦੇ ਵਿੱਚ ਕਹਿੰਦੇ ਵੀ ਉਹ ਸਾਈਕੋਲੋਜਿਸਟ ਨੂੰ ਉਹਨਾਂ ਨੇ ਸਪੈਸ਼ਲ ਜਿਹੜਾ ਘੱਲਿਆ ਸੀ। ਉਹਨਾਂ ਦਾ ਇਹ ਮੰਨਣਾ ਸੀਗਾ ਵੀ ਕਹਿੰਦੇ ਵੀ ਅਸੀਂ ਨਾਲ ਜਿਹੜਾ ਸਟੱਡੀ ਕਰਦੇ ਹਾਂ ਗੱਲਬਾਤ ਦੇ ਵਿੱਚ, ਵੀ ਅਸਲ 'ਚ ਇਹ ਵੀ ਨਹੀਂ ਪਤਾ, ਵੀ ਗਰੰਟੀ ਕੋਈ ਨਹੀਂ ਵੀ ਕੱਲ ਨੂੰ ਆਪਾਂ ਕਿਸ ਤਰੀਕੇ ਦੇ ਬੰਦੇ ਦੇ ਨਾਲ ਜਿਹੜੀ ਉਹ ਗੱਲ ਕਰ ਰਹੇ ਹਾਂ, ਤਾਂ ਜੋ ਪਤਾ ਤਾਂ ਹੋਵੇ ਵੀ ਕਿਸੇ ਗੱਲ ਦੇ ਵਿੱਚ ਕੋਈ ਸਥਿਰਤਾ ਜਿਹੜੀ ਉਹ ਆਵੇਗੀ ਜਾਂ ਨਹੀਂ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ ਜੀ। ਤੇ ਸਭ ਨੂੰ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।